ਇੰਟੈਲੀਜੈਂਸ ਏਜੰਸੀਆਂ ਦੀ ਗੱਲ ਤਾਂ ਅਕਸਰ ਹੁੰਦੀ ਹੈ ਔਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿਤੇ ਦੁਨੀਆ ਦੇ ਵਿੱਚ ਕਿ ਉਸ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ, ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਖਲੋ ਕੇ ਇਸ ਮਰਡਰ ਦੇ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਔਰ ਸਬਸੀਕੁਐਂਟਲੀ ਉਸ ਦੇ 6 ਭਾਰਤ ਦੇ ਟੌਪ ਡਿਪਲੋਮੈਟ ਜਿਨ੍ਹਾਂ ਦੇ ਵਿੱਚ ਸੰਜੇ ਵਰਮਾ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਕਹਿ ਕੇ ਮੁਲਕ ਚੋਂ ਬਾਹਰ ਕੱਢਿਆ ਗਿਆ। ਪਰ ਇਸ ਮੁਲਕ ਦੇ ਅੰਦਰ ਵੀ ਉਸ ਭਾਰਤੀ ਰਜੀਮ ਦੇ ਗੰਦੇ ਹੱਥ, ਖੂਨੀ ਹੱਥ ਨਾ ਸਿਰਫ ਟ੍ਰਾਂਸਨੈਸ਼ਨਲ ਡਿਪਰੈਸ਼ਨ ਤੱਕ ਪਹੁੰਚੇ ਨੇ, ਈਵਨ ਇੱਥੋਂ ਦੀਆਂ ਮੁੱਢਲੀਆਂ ਆਜ਼ਾਦੀਆਂ ਫਰੌਤੀਆਂ ਦਾ ਦੌਰ ਜਿਸ ਨੂੰ ਵਿਦਨ ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਸਾਹਮਣੇ ਸੀ, ਖੁਦ ਮੰਨਿਆ ਅਮਿਤ ਸ਼ਾਹ ਇਹਨਾਂ ਨੂੰ ਹੈਡ ਕਰਦਾ ਹੈ। ਲਾਰੈਂਸ ਬਿਸ਼ਨੋਈ ਵਰਗਾ ਬੰਦਾ ਹੈ ਜਿਹੜਾ ਗੁਜਰਾਤ ਦੇ ਸਾਬਰਮਤੀ ਦੇ ਵਿੱਚ ਉਸ ਨੂੰ ਸੇਫ ਰੱਖਿਆ ਹੋਇਆ ਹੈ। ਪਰ ਇਹ ਜਿੰਨੀਆਂ ਕਹਾਣੀਆਂ ਜਿਹੜੀਆਂ ਨੇ ਬਿਲਡ ਕੀਤੀਆਂ ਜਾਂਦੀਆਂ ਨੇ, ਇਹ ਸਾਰੇ ਹੀ ਇਹਨਾਂ ਦੇ ਕਲਾਕਾਰ ਨੇ। ਉਹ ਗੋਲਡੀ ਬਰਾੜ ਦੇ ਨਾਂ ਥੱਲੇ ਹੋਏ, ਲਾਰੈਂਸ ਬਿਸ਼ਨੋਈ ਹੋਏ, ਜਾਂ ਉਹਦੇ ਭਰਾ ਨੂੰ ਜਿਨ੍ਹਾਂ ਨੂੰ FBI ਨੇ ਪਿਕ ਕਰਕੇ ਪਿਛਲੇ ਦਿਨਾਂ 'ਚ ਰਿਪੋਰਟ ਕੀਤਾ ਹੈ, ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੀ ਹੋਮ ਮਿਨਿਸਟਰੀ ਰਾਹ ਦੇ ਰਾਹੀਂ ਆਪਰੇਟ ਕੀਤੇ ਜਾ ਰਹੇ ਨੇ। ਜਿਹੜਾ ਪੰਜਾਬ ਦੇ ਅੰਦਰ ਅਣਖ ਦੇ ਨਾਲ, ਆਜ਼ਾਦੀ ਦੇ ਨਾਲ, ਗੈਰਤ ਦੇ ਨਾਲ, ਭੈ ਮੁਕਤ ਹੋ ਕੇ ਗੱਲ ਕਰੇਗਾ, ਉਹਨੂੰ ਤਾਂ ਨਜ਼ਰ ਆ ਰਿਹਾ ਹੁੰਦਾ ਕੰਧ ਤੇ ਲਿਖਿਆ, ਸਾਹਮਣੇ ਲਿਖਿਆ ਹੋਇਆ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਜੂਨ 84 ਤੱਕ ਇਹ ਅੱਡ ਪਾਰਟ ਸੀ। ਅਨੰਦਪੁਰ ਦਾ ਮਤਾ ਕਿ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਏ, ਬਾਕੀਆਂ 'ਚ ਜਿਹੜਾ ਫ੍ਰੀ ਕਰ ਦੇ। ਜੂਨ 84 ਤੋਂ ਬਾਅਦ ਤਾਂ ਗੱਲ ਮੁੱਕ ਗਈ। ਹੁਣ ਜੇ ਸਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 1849 ਤੋਂ ਬਾਅਦ ਸਿਰਫ ਇੱਕ ਆਵਾਜ਼ ਇੰਡੀਪੈਂਡੈਂਟ ਖਾਲਸਾ ਰਾਜ ਦੀ ਭਾਈ ਮਹਾਰਾਜ ਸਿੰਘ ਵਿਦਿਨ 2 ਇਅਰਸ ਉਹਨਾਂ ਦੀ ਸਟਰਗਲ ਦੀ ਉੱਠੀ। ਬਾਅਦ ਦੇ ਵਿੱਚ ਤਾਂ ਉਹ ਕੁੱਕਾ ਲਹਿਰ ਹੋਏ, ਸਾਡੀ ਗਦਰੀ ਬਾਬਿਆਂ ਦੀ ਲਹਿਰ ਹੋਏ, ਇਹ ਦੂਸਰਿਆਂ ਦੀ ਜਿਹੜੀ ਹੈ ਉਹ ਭਗਤ ਸਿੰਘ ਹੋਰਾਂ, ਇਹ ਸਾਰਾ ਕਿਤੇ ਨਾ ਕਿਤੇ ਹਿੰਦੂ ਤਵੀਆਂ ਨੇ ਐਸਾ ਇੱਕ ਜਾਲ ਵਿਛਾਇਆ ਉਹ ਆਕਟੋਪਸ ਵਾਲਾ ਕਿ ਉਹ ਸਾਰੇ ਹੀ ਜਿਹੜੇ ਨੇ ਘੜੀਸ ਕੇ ਜਿਹੜੇ ਨੇ ਆਪਣੇ ਖਾਤੇ 'ਚ ਲਾਏ। ਅਕਾਲੀ ਮੂਵਮੈਂਟ 1920 ਦੀ। ਸਾਡੇ ਕੋਲ ਲੈਂਡ ਵਾਲਾ ਮੁਲਕ ਹੈ ਜਾਂ ਨਹੀਂ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਬਿਲਕੁਲ ਡਿਫਾਈਨ ਕਰਦਾ ਹੈ। ਸਿੱਖ ਗੁਲਾਮ ਨਹੀਂ ਹੈ, ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਜੋ ਗੁਲਾਮੀ ਕਬੂਲਣਾ ਚਾਹੁੰਦਾ ਹੈ। ਹਾਰ ਉਹਦੀ ਹੁੰਦੀ ਹੈ ਜਿਹੜਾ ਹਾਰ ਮੰਨ ਲੈਂਦਾ। ਖਾਲਸੇ ਦਾ ਤਾਂ ਮਤਲਬ ਜਾਂ ਖਾਲਸਾ ਬਾਦਸ਼ਾਹ ਹੈ ਜਾਂ ਸੋਵਰਨ ਹੈ, ਤੇ ਜਾਂ ਉਹ ਸੋਵਰਨਿਟੀ ਲਈ ਲੜ ਰਿਹਾ ਹੈ, ਕਿਉਂਕਿ ਭੈ ਮੁਕਤ ਖਾਲਸਾ ਉਹਦੇ ਲਈ ਸ਼ਹਾਦਤ ਚੋਂ ਵੀ ਜ਼ਿੰਦਗੀ ਨਿਕਲਦੀ ਹੈ ਉਸ ਦੇ ਲਈ। ਔਰ ਕਰੰਟ ਸਟਰਗਲ ਦੇ ਵਿੱਚ ਵੀ ਜੂਨ 84 ਘੱਲੂਘਾਰਾ ਬੇਸ਼ੱਕ ਇੱਕ ਪਾਸੇ, ਜੇ ਬਹਾਦਰੀ ਦੇ ਔਰ ਉਹ ਨਿਡਰਤਾ ਦੇ ਕਾਰਨਾਮੇ ਦੇਖਣੇ ਨੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਕਿੰਨੇ ਕੁ ਕੋਲ ਕੀ ਹੈ, SLRs ਨੇ, ਵੱਧ ਤੋਂ ਵੱਧ LMG ਹੈ, ਹੋਰ ਕੀ ਹੈ, ਇੱਧਰ ਟੈਂਕ, ਤੋਪ, ਨੇਵਲ ਡਾਈਵਰ, ਪੋਇਜ਼ਨਸ ਗੈਸ, ਇਹ PAC, ਸਾਰੇ ਕਿਸਮ ਦੇ ਹਥਿਆਰ, ਫੌਜ ਲਾ ਕੇ ਤੁਸੀਂ 72 ਘੰਟੇ ਤੁਸੀਂ ਜਿਹੜਾ ਉਹ ਅੰਦਰ ਨਹੀਂ ਆ। ਇਹ ਹਰੀ ਸਿੰਘ ਨਲੂਏ ਦਾ ਦੁਹਰਾ ਨਹੀਂ ਹੈ ਤੇ ਹੋਰ ਕੀ ਹੈ। ਕੋਈ ਸ਼ੱਕ ਨਹੀਂ ਹੈ ਇਹ ਹਕੂਮਤ ਮੁਗਲਾਂ ਤੋਂ ਵੱਧ ਜ਼ਾਲਮ ਹੈ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ। ਇਹਨਾਂ ਦਾ ਕੰਬੀਨੇਸ਼ਨ ਹੈ ਦੋਨਾਂ ਦਾ। ਪਰ ਸਾਡਾ ਭਰੋਸਾ, ਸਾਡਾ ਵਿਸ਼ਵਾਸ ਗੁਰੂ ਦੇ ਉੱਤੇ ਅਟੱਲ ਹੋਣਾ ਚਾਹੀਦਾ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ। ਹੋਰ 10-20 ਸਾਲ ਖੱਜਲ ਖਰਾਬੀਆਂ ਸਿੰਪਟਮਸ ਨਾਲ ਸਾਡੇ ਲੋਕ ਉੱਥੇ ਜੂਝ ਰਹੇ ਨੇ। ਜਦੋਂ ਕੋਈ ਧੱਕਾ ਹੁੰਦਾ ਇੱਕਦਮ ਖੜੇ ਵੀ ਹੋ ਜਾਂਦੇ ਨੇ, ਕਿਉਂਕਿ ਉਹ ਗੁਰੂ ਸਾਹਿਬਾਨ ਦੀ ਪ੍ਰੋਗਰਾਮਿੰਗ ਹੈ। ਇਹ ਮੀਰੀ ਪੀਰੀ ਪਾਤਸ਼ਾਹਤ ਦੀ ਜਿਹੜੀ ਹੈ, ਸਿੱਖਾਂ ਦੇ ਵਿੱਚ 10 ਗੁਰੂ ਸਾਹਿਬਾਨ ਨੇ ਜਿਹੜੀ ਹੈ ਉਹ ਪ੍ਰੋਗਰਾਮਿੰਗ ਕੀਤੀ ਹੋਈ ਹੈ। ਇਹ ਮਹਿਜ਼ ਸਾਡਾ ਇੱਕ ਅੱਡ ਮਜ਼ਹਬ ਹੀ ਨਹੀਂ ਹੈ, ਇਸ ਗੱਲ ਦਾ ਵੀ ਧਿਆਨ ਰਹੇ। ਸਾਡੀ ਸਿਵਲਾਈਜੇਸ਼ਨ ਹੈ, ਸਿੱਖ ਤਹਿਜ਼ੀਬ ਹੈ। ਪਰ ਸਾਨੂੰ ਹਮੇਸ਼ਾ ਮਾਣ ਰਹੇਗਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋ ਆਣਿਆਂ ਤੇ
ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਗੁਰੂ ਦੀ ਕਲਾ ਸਦਾ ਵਾਪਰਦੀ ਹੈ। ਪੰਜਾਬ ਦੀ ਧਰਤੀ, ਜਿਸ ਬਾਰੇ ਸਿੱਖਾਂ ਨੇ ਰਿਜ਼ੋਲਵ ਕੀਤਾ ਸੀ 18ਵੀਂ ਸਦੀ 'ਚ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਦੱਖਣ ਦੇ ਮਰਾਠੇ ਬਹੁਤ ਘੱਟ ਜਦੋਂ ਹੁੰਦਾ ਹੈ। ਅਸੀਂ ਮੁਗਲ ਔਰ ਅਫਗਾਨ ਕਲੇਮ ਪੰਜਾਬ ਦੀ ਗੱਲ ਕਰਦੇ ਹਾਂ। ਲਗਭਗ 2 ਸਾਲ ਮਰਾਠੇ ਆ ਕੇ ਲਾਹੌਰ ਬੈਠੇ ਰਹੇ, ਰੋਹਤਾਸ ਤੱਕ ਪਹੁੰਚ ਗਏ ਸੀ। ਔਰ ਇਹ ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਇਸ ਕਿਸਮ ਦੇ ਜ਼ਾਲਮ ਸਨ। ਵਲ ਛੁਟ ਕਿਉ ਬੰਧਨ ਪਰੈ, ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਮੁਲਕ ਦੇ ontario ਪ੍ਰੋਵਿੰਸ ਦੇ ਵਿੰਡਜ਼ਰ ਸ਼ਹਿਰ ਵਿੱਚ ਇਸ ਖੂਬਸੂਰਤ ਯੂਨੀਵਰਸਿਟੀ ਦੇ ਖੂਬਸੂਰਤ ਆਡੀਟੋਰੀਅਮ ਵਿੱਚ ਅੱਜ ਦੇ ਇਸ ਇਕੱਠ ਦਾ ਪ੍ਰਬੰਧ ਕਰਨ ਲਈ ਮੈਂ, ਜਿੱਥੇ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਹੈ, ਉੱਥੇ ਇਹ ਮੈਸੇਜ ਜਿਹੜਾ ਇਸ ਸਰਜ਼ਮੀਨ ਤੋਂ ਜਾ ਰਿਹਾ ਹੈ ਉਹ ਇਸ ਹਾਲ ਵਿੱਚ ਮੌਜੂਦ ਵੀਰਾਂ ਭੈਣਾਂ ਤੱਕ ਨਹੀਂ ਹੈ। ਮੀਡੀਆ ਰਾਹੀਂ, TV 84 ਦੇ ਮੀਡੀਅਮ ਰਾਹੀਂ ਲੱਖਾਂ ਲੋਕਾਂ ਤੱਕ ਇਹ ਸੁਨੇਹਾ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚੇਗਾ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਵੇਰੇ 9 ਵਜੇ ਤੋਂ ਗੁਰਬਾਣੀ ਕੀਰਤਨ ਦੇ ਨਾਲ, ਗੁਰਮਤਿ ਸੰਗੀਤ ਦੇ ਸਾਜ਼ਾਂ, ਤੰਤੀ ਸਾਜ਼ਾਂ ਦੇ ਨਾਲ ਇਸ ਦੀ ਆਰੰਭਤਾ ਹੋਈ। ਔਰ ਜਿਹੜੇ ਡਿਸਟਿੰਗੁਇਸ਼ਡ ਬੁਲਾਰਿਆਂ ਨੇ, ਅੱਡ-ਅੱਡ ਆਸਪੈਕਟਸ ਜਿਹੜੇ ਕਿ ਬੜੀ ਬਰੀਕੀ ਦੇ ਨਾਲ ਭਾਈ ਸਾਹਿਬ ਉਹਨਾਂ ਦੀ ਟੀਮ ਨੇ ਚੁਣੇ, ਗੁਰੂ ਸਾਹਿਬਾਨ ਦੇ ਜੀਵਨ 'ਤੇ ਵੀ, ਔਰ ਖ਼ਾਸ ਤੌਰ 'ਤੇ ਜਦੋਂ ਤੱਕ ਅਸੀਂ ਕਨਕਲੂਜਨ ਤੱਕ ਪਹੁੰਚੇ ਹਾਂ, ਮੇਰੇ ਤੋਂ ਪਹਿਲਾਂ ਭਾਈ ਬਲਪ੍ਰੀਤ ਸਿੰਘ ਜਿਨ੍ਹਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਉਹ ਚੈਲੰਜਸ ਜਿਹੜੇ ਅੱਜ ਭਾਰਤ ਦੀ ਸਰਜ਼ਮੀਨ ਦੇ ਉੱਤੇ ਸਿੱਖ ਕੌਮ ਨੂੰ ਦਰਪੇਸ਼ ਨੇ, ਔਰ ਲਗਭਗ 125 ਸਾਲ ਪਹਿਲਾਂ ਜਿਹੜੇ ਸਾਡੇ ਪੁਰਖੇ ਕੈਨੇਡਾ ਦੀ ਧਰਤੀ 'ਤੇ ਆਏ, ਜਿਨ੍ਹਾਂ ਨੇ ਬਹੁਤ ਸਾਰਾ ਸੰਘਰਸ਼ ਕੀਤਾ, ਜਿਹਦੇ ਲਈ ਅਜੇ ਵੀ ਕਾਮਾਗਾਟਾ ਮਾਰੂ ਨੂੰ ਲੈ ਕੇ ਮੁਆਫੀਆਂ ਦਾ ਸਿਲਸਿਲਾ ਵੀ ਸਰਕਾਰੀ ਪੱਧਰ 'ਤੇ ਜਾਰੀ ਹੈ। ਲੇਕਿਨ ਇਸ ਦੇ ਬਾਵਜੂਦ ਕੈਨੇਡਾ ਦੇ ਵਿੱਚ ਕੀ ਚੈਲੰਜਸ ਨੇ। ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਕੈਨੇਡਾ 'ਚ 20+ ਮੈਂਬਰ ਪਾਰਲੀਮੈਂਟ ਅੱਡ-ਅੱਡ ਪਾਰਟੀਆਂ ਦੇ ਵਿੱਚ ਬੈਠੇ ਸਿੱਖੀ ਮੂਲ ਦੇ ਨੇ, ਪਰ ਅਸੀਂ ਇਹ ਦੇਖ ਰਹੇ ਹਾਂ ਕਿ 18 ਜੂਨ 2023 ਤੋਂ ਬਾਅਦ, ਜਦੋਂ ਕਿ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਹਰਦੀਪ ਸਿੰਘ ਨਿੱਜਰ ਜਿਹੜੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਵੀ ਸਨ, ਖਾਲਿਸਤਾਨ ਰੈਫਰੈਂਡਮ ਨਾਲ ਵੀ ਜੁੜੇ ਹੋਏ ਸਨ, ਉਹਨਾਂ ਦਾ ਕੋਲਡ ਬਲੱਡਡ ਮਰਡਰ, ਸ਼ਹਾਦਤ ਹੈ। ਲੇਕਿਨ ਇਸ ਮੁਲਕ ਦੇ ਵਿੱਚ ਇਸ ਕਿਸਮ ਦਾ ਕਾਰਾ ਹੋਣਾ, ਔਰ ਇਹ ਵੀ ਸ਼ਾਇਦ ਜਿੰਨੀ ਕਿ ਡਿਪਲੋਮੇਸੀ ਜਾਂ ਬਿਹਾਈਂਡ ਦਾ ਕਰਟਨਸ ਇੰਟੈਲੀਜੈਂਸ ਏਜੰਸੀਆਂ ਦੀ ਗੱਲ ਤਾਂ ਅਕਸਰ ਹੁੰਦੀ ਹੈ, ਔਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿਤੇ ਦੁਨੀਆ ਦੇ ਵਿੱਚ ਕਿ ਉਸ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ, ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਇਸ ਮਰਡਰ ਦੇ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ, ਔਰ ਸਬਸੀਕੁਐਂਟਲੀ ਉਸ ਦੇ 6 ਭਾਰਤ ਦੇ ਟੌਪ ਡਿਪਲੋਮੈਟ, ਜਿਨ੍ਹਾਂ ਦੇ ਵਿੱਚ ਸੰਜੇ ਵਰਮਾ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੈਟਾ ਕਹਿ ਕੇ ਮੁਲਕ 'ਚੋਂ ਬਾਹਰ ਕੱਢਿਆ ਗਿਆ। ਲੇਕਿਨ ਇਸ ਦੇ ਬਾਵਜੂਦ ਇਹਨਾਂ ਲਗਭਗ 3 ਸਾਲਾਂ ਦੇ ਵਿੱਚ ਇਹ ਵੀਲ ਕਿੰਨੀ ਤੇਜ਼ੀ ਨਾਲ ਘੁੰਮਿਆ ਕਿ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਇਨਵਾਈਟ ਵੀ ਕਰਦਾ ਹੈ ਮੋਦੀ ਨੂੰ, ਫੋਰਨ ਮਿਨਿਸਟਰ ਅਨੀਤਾ ਆਨੰਦ ਸਪੈਸ਼ਲ ਕਈ ਫਾਰਮਸ 'ਤੇ ਮਿਲਦੀ ਹੈ, ਔਰ ਵਾਪਸ ਸਟੇਟ ਟਾਕਸ, ਔਰ ਵਾਪਸ ਹਾਈ ਕਮਿਸ਼ਨਰ, ਔਰ ਇਹ ਜਿਹੜਾ ਦਿਨੇਸ਼ ਪਟਨਾਇਕ ਹਾਈ ਕਮਿਸ਼ਨਰ, ਇਸ ਨੇ ਪਿਛਲੇ ਦਿਨੀ ਮੇਨ ਚੈਨਲ ਨੂੰ ਇੰਟਰਵਿਊ ਦਿੰਦਿਆਂ ਜਿਸ ਕਿਸਮ ਦਾ ਜ਼ਹਿਰ ਉਗਲਿਆ, ਉਹ ਇਹ ਦੱਸ ਰਿਹਾ ਹੈ ਕਿ ਸਾਡੀਆਂ ਆਜ਼ਾਦੀਆਂ, ਬੇਸਿਕ ਲਿਬਰਟੀਜ਼ ਉੱਥੇ ਤਾਂ ਜੋ ਚੱਲ ਹੀ ਰਿਹਾ 78 ਸਾਲ ਤੋਂ ਇਨ ਜਨਰਲ,
ਔਰ ਪਿਛਲੇ 41 ਸਾਲ ਤੋਂ ਇਨ ਪਾਰਟਿਕੂਲਰ। ਪਰ ਇਸ ਮੁਲਕ ਦੇ ਅੰਦਰ ਵੀ ਉਸ ਭਾਰਤੀ ਰਜੀਮ ਦੇ ਗੰਦੇ ਹੱਥ, ਖੂਨੀ ਹੱਥ ਨਾ ਸਿਰਫ ਟਰਾਂਸਨੈਸ਼ਨਲ ਡਿਪਰੈਸ਼ਨ ਤੱਕ ਪਹੁੰਚੇ ਨੇ, ਈਵਨ ਇੱਥੋਂ ਦੀਆਂ ਮੁੱਢਲੀਆਂ ਆਜ਼ਾਦੀਆਂ ਫਰੌਤੀਆਂ ਦਾ ਦੌਰ ਜਿਸ ਨੂੰ ਵਿਦਨ ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਸਾਹਮਣੇ ਸੀ, ਖੁਦ ਮੰਨਿਆ ਅਮਿਤ ਸ਼ਾਹ ਇਹਨਾਂ ਨੂੰ ਹੈਡ ਕਰਦਾ ਹੈ। ਲਾਰੈਂਸ ਬਿਸ਼ਨੋਈ ਵਰਗਾ ਬੰਦਾ ਜਿਹੜਾ ਗੁਜਰਾਤ ਦੇ ਸਾਬਰਮਤੀ ਦੇ ਵਿੱਚ ਉਸ ਨੂੰ ਸੇਫ ਰੱਖਿਆ ਹੋਇਆ ਹੈ। ਔਰ ਇਹ ਜਿੰਨੀਆਂ ਕਹਾਣੀਆਂ ਜਿਹੜੀਆਂ ਨੇ ਬਿਲਡ ਕੀਤੀਆਂ ਜਾਂਦੀਆਂ ਨੇ, ਇਹ ਸਾਰੇ ਹੀ ਇਹਨਾਂ ਦੇ ਕਲਾਕਾਰ ਨੇ। ਉਹ ਗੋਲਡੀ ਬਰਾੜ ਦੇ ਨਾਂ ਥੱਲੇ ਹੋਏ, ਲਾਰੈਂਸ ਬਿਸ਼ਨੋਈ ਹੋਏ, ਜਾਂ ਉਹਦੇ ਭਰਾ ਨੂੰ ਜਿਨ੍ਹਾਂ ਨੂੰ FBI ਨੇ ਪਿਕ ਕਰਕੇ ਪਿਛਲੇ ਦਿਨਾਂ 'ਚ ਡਿਪੋਰਟ ਕੀਤਾ ਹੈ, ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੀ ਹੋਮ ਮਿਨਿਸਟਰੀ ਰਾਹ ਦੇ ਰਾਹੀਂ ਆਪਰੇਟ ਕੀਤੇ ਜਾ ਰਹੇ ਨੇ। ਕਿਉਂਕਿ ਇਹ ਕਰੰਟ ਸਾਡੇ ਸਾਹਮਣੇ ਚੈਲੰਜਸ ਨੇ। ਗੱਲ ਅਸੀਂ ਕਰਾਂਗੇ ਜਿਵੇਂ ਜੋ ਮੈਨੂੰ ਵਿਸ਼ਾ ਦਿੱਤਾ ਗਿਆ ਉਸ ਦੇ ਉੱਤੇ ਵੀ, ਲੇਕਿਨ ਮੁੱਖ ਤੌਰ ਦੇ ਉੱਤੇ ਜਦੋਂ ਅਸੀਂ ਸਿੱਖੀ ਸਿਧਾਂਤ, ਸਿੱਖ ਵਿਚਾਰਧਾਰਾ, ਗੁਰਮਤ ਫਲਸਫਾ ਦੇਖਦੇ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਪ੍ਰਥਾਏ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਇਹ ਰਾਜ ਜਿਹੜਾ ਅਬਚਲ ਅਟਲ, ਜਦੋਂ ਭੱਟ ਕਹਿੰਦੇ ਨੇ ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਇਹ ਆਦਿ ਪੁਰਖ ਨਿਰੰਕਾਰ ਦਾ ਫਰਮਾਨ ਹੈ। ਉਹ ਪਹਿਲਾਂ ਅਵਤਾਰਵਾਦ ਦੀ ਗੱਲ ਕਰਦੇ ਨੇ ਕਿ ਤ੍ਰੇਤੇ 'ਚ, ਦੁਆਪਰ 'ਚ, ਸਤਯੁਗ 'ਚ, ਪਰ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਇਹ ਅਬਚਲ ਹੈ, ਹਿੱਲਣ ਵਾਲਾ ਨਹੀਂ ਹੈ, ਅਟਲ ਹੈ, ਅਟਰਨਲ ਹੈ। ਇਹ ਨਿਰੰਕਾਰ ਦਾ ਫਰਮਾਨ ਹੈ। ਔਰ ਇਸ ਗੁਰਮਤ ਗਾਡੀ ਰਾਹ ਪ੍ਰਥਾਏ ਜਦੋਂ ਅਸੀਂ ਯੂਨੀਕਨੈਸ ਦੀ ਗੱਲ ਕਰਦੇ ਹਾਂ ਤੇ ਸਾਡੇ ਵੱਡੇ ਸਕਾਲਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਇਹ ਯਾਦ ਦਹਾਨੀ ਕਰਵਾਉਂਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਏ। ਤੇ ਜਦੋਂ ਅਸੀਂ ਪੱਟਾਂ ਦੇ ਸਵਈਏ ਪੜ੍ਹਦੇ ਹਾਂ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਨਿਰਮਲ ਪੰਥ, ਇਹ ਵਿਲੱਖਣ ਪੰਥ, ਇਹ ਉੱਤਮ ਪੰਥ ਜਿਹੜਾ ਉਸ ਧਰਤੀ ਦੇ ਉੱਤੇ ਨਾਜ਼ਲ ਹੁੰਦਾ ਹੈ, ਰਿਵੀਲ ਕੀਤਾ ਜਾਂਦਾ ਹੈ, ਰਿਵੀਲ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਇਸ ਲੋਕਾਈ ਦੇ ਲਈ। ਔਰ ਉਹ ਮੈਸੇਜ ਇਹ ਹੀ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਸ ਪ੍ਰਤਾਏ ਸੈਨਾਪਤੀ ਨੂੰ ਅਸੀਂ ਕੋਟ ਕਰਦੇ ਹਾਂ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਗੁਰੂ ਨਾਨਕ ਪਾਤਸ਼ਾਹ ਪ੍ਰਥਾਏ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਹੁਣ ਜਦੋਂ ਅਸੀਂ ਜਗਤ ਗੁਰੂ ਕਹਾਂਗੇ ਤੇ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਜਗਤ, ਸੰਸਾਰ, ਸ੍ਰਿਸ਼ਟੀ, ਇਹ ਮਹਿਜ਼ ਇਸ ਪਲੈਨਟ ਤੱਕ ਜਾਂ ਇਸ ਧਰਤੀ ਤੱਕ ਮਹਿਦੂਦ ਨਹੀਂ ਹੈ। ਇਸ ਦੇ ਵਿੱਚ ਗੈਲੈਕਸੀਜ਼ ਨੇ, ਕਾਇਨਾਤ ਹੈ, ਸਮੁੱਚਾ ਯੂਨੀਵਰਸ ਹੈ, ਸਮੁੱਚਾ ਬ੍ਰਹਿਮੰਡ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਉਸ ਬ੍ਰਹਿਮੰਡ ਦੇ ਵਿੱਚ ਯੂਨੀਕ ਜਗਤ ਗੁਰੂ ਨੇ, ਪ੍ਰੋਫਿਟ ਦੇ ਤੌਰ ਦੇ ਉੱਤੇ ਉਹਨਾਂ ਦਾ ਮੈਸੇਜ ਹੈ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਵੀ ਇਹ ਸਾਰੇ ਬ੍ਰਹਿਮੰਡ ਦੀ ਗੱਲ ਕਰਦੇ ਨੇ ਤੇ ਸਾਡੀ ਸੋਹਿਲੇ ਦੀ ਬਾਣੀ 'ਚ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਇਹ ਗੁਰੂ ਨਾਨਕ ਪਾਤਸ਼ਾਹ ਦਾ ਬ੍ਰਹਮੰਡ ਇਸ ਧਰਤੀ ਦੇ ਉੱਤੇ ਫਿਰ ਜਿਹੜੀਆਂ ਵੈਲਿਊਜ਼ ਸਿੱਖਾਂ ਦੀਆਂ ਅੱਜ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸ਼ੁਰੂਆਤ ਗੁਰਮਤ ਗਾਡੀ ਰਾਹ ਦੀ 10ਵੇਂ ਪਾਤਸ਼ਾਹ 1699 ਈਸਵੀ 1756 ਬਿਕਰਮੀ ਉਸ ਸ਼ਿਵਾਲਕ ਹਿਲਸ ਤੋਂ ਜਿਹੜਾ 80,000 ਦੇ ਇਕੱਠ ਚੋਂ 5 ਪਿਆਰਿਆਂ ਦੇ ਰੂਪ ਦੇ ਵਿੱਚ ਖਾਲਸਾ ਪੰਥ, ਉਹੀ ਉੱਤਮ ਪੰਥ, ਉਹੀ ਨਿਰਮਲ ਪੰਥ ਜਿਸ ਪ੍ਰਥਾਏ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੰਦੇਓ। ਪਾਤਸ਼ਾਹਤ ਜਿਹੜੀ ਗੁਰੂ ਨਾਨਕ ਸਾਹਿਬ ਰਾਹੀਂ ਨਾਜ਼ਲ ਹੋਈ, ਉਹ ਅਲਟੀਮੇਟਲੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਮੀਰੀ ਤੇ ਪੀਰੀ ਜਿਸ ਦੇ ਲਈ ਸ਼ਬਦ
ਰਾਜ ਤੇ ਜੋਗ ਗੁਰੂ ਨਾਨਕ ਪਾਤਸ਼ਾਹ ਲਈ ਵਰਤੇ ਗਏ। ਫਿਰ ਅਸੀਂ 6ਵੇਂ ਪਾਤਸ਼ਾਹ ਤੱਕ ਮੀਰੀ ਪੀਰੀ ਜਾਂ ਭਗਤੀ ਸ਼ਕਤੀ ਤੇ ਸੰਤ ਸਿਪਾਹੀ, ਔਰ ਮੈਂ ਜਦੋਂ ਦੇਗ ਔਰ ਤੇਗ ਦੀ ਗੱਲ ਚੱਲ ਰਹੀ ਸੀ ਤੇ ਇਸ ਨੂੰ ਜੇ ਫਾਈਨੈਸ ਦੇ ਨਾਲ ਦੇਖੀਏ, ਦੇਗ ਦੇ ਨਾਲ ਇਕਨੋਮਿਕਲ ਪ੍ਰੋਸਪੈਰਿਟੀ ਜੁੜੀ ਹੋਈ ਹੈ, ਜੀਵਨ ਦੀਆਂ ਸਾਰੀਆਂ ਲੋੜਾਂ ਦਾ ਮੁਕੰਮਲ ਹੋਣਾ ਜੁੜਿਆ ਹੋਇਆ ਹੈ, ਤੇਗ ਦੇ ਨਾਲ ਗੁਲਾਮੀ ਦੇ ਸੰਗਲ ਕੱਟਣਾ ਵੀ ਹੈ ਤੇ ਉਸ ਆਜ਼ਾਦੀ ਦੀ ਹਿਫਾਜ਼ਤ ਵੀ ਹੈ। ਇਹ ਜਦੋਂ ਮੁਕੰਮਲ ਫਲਸਫਾ ਦੇਗ ਤੇ ਤੇਗ ਦਾ, ਮੀਰੀ ਤੇ ਪੀਰੀ ਦਾ ਤੇ ਅਲਟੀਮੇਟਲੀ ਗ੍ਰੰਥ ਤੇ ਪੰਥ ਦਾ, ਗੁਰੂ ਗ੍ਰੰਥ ਸਾਹਿਬ ਦੇ ਰੂਪ ਔਰ ਉਸ ਗੁਰੂ ਗ੍ਰੰਥ ਸਾਹਿਬ ਦੇ ਲੜ ਪੰਥ ਨੂੰ ਲਾਣਾ। ਔਰ ਇਹ ਵੀ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਜਦੋਂ ਜਦੋਂ ਚੈਲੰਜਸ ਆਏ ਨੇ, ਜੇ ਅਸੀਂ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਅਲਟੀਮੇਟਲੀ ਅਸੀਂ ਮੀਰੀ ਇਸ ਲਈ ਲੈਣੀ ਹੈ, ਪੋਲੀਟੀਕਲ ਸੋਵਰਨਿਟੀ ਦੀ ਸਾਡੀ ਸਟਰਗਲ ਇਸ ਲਈ ਹੈ ਤਾਂ ਕਿ ਅਸੀਂ ਪੀਰੀ ਕਮਾ ਸਕੀਏ। ਜੀਵਨ ਦਾ ਮਨੋਰਥ, ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਸੱਚ ਦੀ ਢੂੰਡ, ਸੱਚ ਦੀ ਭਾਲ, ਜਿਹੜੇ ਸਾਰੇ ਸਕੂਲ ਆਫ ਥਾਟ, ਕਿਉਂਕਿ ਇੰਨਾ ਕੁਝ ਇਸ ਵੇਲੇ ਦਿਮਾਗ 'ਚ ਚੱਲ ਰਿਹਾ ਹੈ। ਜਿਵੇਂ ਡਾਕਟਰ ਕਮਲਜੀਤ ਸਿੰਘ ਹੋਰਾਂ ਨੇ ਜਦੋਂ ਉਹਨਾਂ ਨੇ ਸੈਮੈਟਿਕ ਰਿਲੀਜਨਸ ਔਰ ਐਰੀਅਨ ਰਿਲੀਜਨਸ ਦੀ ਗੱਲ ਕੀਤੀ, ਔਰ ਉਸ ਸਾਰੇ ਕੌਂਟੈਕਸਟ ਦੇ ਵਿੱਚ ਉਹਨਾਂ ਨੇ ਆਟੋਮੈਨ ਅੰਪਾਇਰ, ਬਾਬਰ ਸ਼ਾਹੀ ਜਾਂ ਔਰੰਗਜ਼ੇਬੀ ਅੰਪਾਇਰ, ਜਿਸ ਦੀਆਂ ਨਾਨਕੇ ਤੇ ਦਾਦਕੇ ਦੀਆਂ ਜੜ੍ਹਾਂ ਚੰਗੇਜ਼ ਖਾਨ ਤੇ ਫਿਰ ਤੈਮੂਰ ਦੇ ਨਾਲ ਜਾ ਕੇ ਜੁੜਦੀਆਂ ਨੇ। ਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਆਲਰੇਡੀ 5000 ਸਾਲ ਦੀਆਂ ਦੋਵੇਂ ਹੀ ਸਿਵਲਾਈਜੇਸ਼ਨ, ਇਹ ਵਿਚਕਾਰ ਮਿਡਲ ਈਸਟ ਦੀ ਸੈਮੈਟਿਕ ਰਿਲੀਜਨਸ ਦੀ ਔਰ ਸਾਡੇ ਖਿੱਤੇ ਦੇ ਵਿੱਚ ਆਰੀਅਨ ਰਿਲੀਜਨਸ ਦੀ, ਜਿਸ ਆਰੀਅਨਸ ਦੇ ਵਿੱਚ ਰਿਗਵੇਦ ਦੇ ਨਾਲ, ਜਿਹੜਾ ਲਗਭਗ 3500 ਸਾਲ ਪੁਰਾਣੇ ਵੈਦਿਕ ਥਾਟ ਜਾਂ ਹਿੰਦੂ ਲਫ਼ਜ਼ ਤਾਂ ਹੈ ਨਹੀਂ ਹੈ, ਈਵਨ ਵੇਦਾਂ ਦੇ ਵਿੱਚ ਕੋਈ ਅਵਤਾਰਵਾਦ ਜਾਂ ਕੁਛ ਨਹੀਂ ਹੈ, ਰਾਮ ਜੀ, ਕ੍ਰਿਸ਼ਨ ਜੀ, ਇਹ ਸਾਰੇ ਪੁਰਾਣਿਕ ਰੂਪ ਦੇ ਵਿੱਚ ਸਾਹਮਣੇ ਆਏ ਨੇ। ਲੇਕਿਨ ਜਦੋਂ ਐਰੀਅਨ ਮਜ਼ਹਬਾਂ ਦੀ ਗੱਲ ਹੁੰਦੀ ਹੈ ਤੇ ਫਿਰ ਹਿੰਦੂ ਮਤ ਹੈ, ਬੁੱਧ ਮਤ ਹੈ ਜਿਹੜਾ ਈਸਾ ਤੋਂ ਲਗਭਗ 500 ਸਾਲ ਪਹਿਲਾਂ ਹੋਏ, ਜੈਨ ਮਤ ਹੈ ਤੇ ਉਸ ਧਰਤੀ ਤੇ 557 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਔਰ ਇੱਧਰ ਸੈਮੈਟਿਕ ਧਰਮਾਂ ਦੇ ਵਿੱਚ ਜਿਹੜੀਆਂ 4 ਕਿਤਾਬਾਂ ਦੀ ਗੱਲ ਹੈ, ਭਾਵੇਂ ਫੋਲ ਕਿਤਾਬਾਂ ਚਾਰੇ, ਜਿਵੇਂ ਬੁੱਲੇ ਸ਼ਾਹ ਨੇ ਕਿਹਾ, ਉਹ ਜ਼ਰੇਬ ਹੈ, ਓਲਡ ਟੈਸਟਾਮੈਂਟ ਹੈ, ਨਿਊ ਟੈਸਟਾਮੈਂਟ ਹੈ ਔਰ ਕੁਰਾਨ ਮਜੀਦ ਹੈ ਜਾਂ ਕੁਰਾਨ ਸ਼ਰੀਫ ਹੈ। ਹੁਣ ਇਹ ਆਲਰੇਡੀ ਐਗਜ਼ਿਸਟ ਕਰਦੇ ਸੀ, ਲੇਕਿਨ ਗੁਰੂ ਨਾਨਕ ਸਾਹਿਬ ਦਾ ਥਾਟ ਕਿਉਂ ਯੂਨੀਕ ਹੈ ਤੇ ਕਿਉਂ ਇਸ ਦੇ ਨਾਲ ਮੁਗਲਿਆ ਸਲਤਨਤ ਨੇ ਵੀ ਵੈਰ ਪਾਇਆ ਔਰ ਕਮਾਇਆ। ਔਰ ਅੱਜ ਉਹ ਹਿੰਦੂ ਤਵੀ ਜਿਨ੍ਹਾਂ ਪ੍ਰਥਾਏ, ਇੱਕ ਪਾਸੇ ਤੋਂ ਉਹ ਨੈਰੇਟਿਵ ਜਿਹੜਾ ਤੁਸੀਂ ਜੇ ਕੁਰੂਕਸ਼ੇਤਰ ਦੇ ਵਿੱਚ ਜਿੱਥੇ ਨਰਿੰਦਰ ਮੋਦੀ ਨੇ, ਹੁਣ ਨਰਿੰਦਰ ਮੋਦੀ ਉਸੇ ਦਿਨ ਲਗਭਗ ਅਯੁੱਧਿਆ ਦੇ ਵਿੱਚ ਝੰਡਾ ਫਹਿਰਾ ਰਿਹਾ, ਉਹਨੂੰ ਧਵਜਾ ਰੋਹਨ ਦਾ ਨਾਂ ਦਿੱਤਾ ਗਿਆ ਕਿ ਜੀ ਅਸੀਂ ਆਪਣੇ ਹਿੰਦੂ ਧਰਮ ਦੀ ਪਤਾਕਾ ਫਹਿਰਾ ਦਿੱਤੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀ 5 ਸਦੀਆਂ ਤੋਂ ਜਿਹੜੇ ਰਿਸ਼ਤੇ ਜ਼ਖਮ ਸੀ ਹੁਣ ਹੀਲ ਹੋਣੇ ਸ਼ੁਰੂ ਹੋ ਗਏ ਨੇ। ਲੇਕਿਨ ਉਹੀ ਮੋਦੀ ਉੱਥੋਂ ਨਿਕਲ ਕੇ ਸਿੱਧਾ ਕੁਰੂਕਸ਼ੇਤਰ ਆਉਂਦਾ ਹੈ, ਅਨੰਦਪੁਰ ਸਾਹਿਬ ਦੇ ਕਿਸੇ ਸਮਾਗਮ 'ਚ ਕੋਈ ਸ਼ਮੂਲੀਅਤ ਨਹੀਂ ਹੈ ਤੇ ਉੱਥੇ ਉਹਨੂੰ ਗੀਤਾ ਦੇ ਨਾਲ ਜੋੜ ਕੇ ਉੱਥੇ ਵੀ ਕੋਈ ਫਰਜ਼ੀ ਜਿਹਾ ਸਮਾਗਮ ਇਸ ਕਿਸਮ ਦਾ ਰੱਖਿਆ ਹੋਇਆ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਹ ਉਸ ਖਾਤੇ 'ਚ ਪਾ ਕੇ ਆਪਰੇਸ਼ਨ ਸੰਦੂਰ ਦੇ ਨਾਲ ਵੀ ਜੋੜ ਦਿੰਦਾ। ਇਹ ਨੈਰੇਟਿਵ ਹੈ, ਬਿਰਤਾਂਤ ਹੈ। ਔਰ ਜਦੋਂ ਅਸੀਂ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਕੋਈ ਧਰਮ ਦੀ ਚਾਦਰ, ਹਿੰਦ ਦੀ ਚਾਦਰ ਜਾਂ ਸ੍ਰਿਸ਼ਟ ਦੀ ਚਾਦਰ ਅਸੀਂ ਜਦੋਂ ਕਹਿੰਦੇ ਹਾਂ, ਲੇਕਿਨ ਪ੍ਰੋਬਲਮ ਉਦੋਂ ਹੈ। ਹੁਣ ਗੱਲ ਭਾਈ ਜੀਵਾ ਸਿੰਘ ਜੀ ਨੇ ਬੜੀ ਖੂਬਸੂਰਤ ਗੱਲ ਕੀਤੀ ਭਾਈ ਸੰਤੋਖ ਸਿੰਘ ਹੋਰਾਂ ਨੂੰ ਕੋਟ ਕਰਕੇ। ਹੁਣ ਬਹੁਤ ਵਾਰ ਔਰੰਗਜ਼ੇਬੀ ਸੋਚ ਜਦੋਂ ਅਸੀਂ ਕਹਿੰਦੇ ਹਾਂ ਜਾਂ ਅੱਜ ਦੀ ਹਿੰਦੂ ਤਵੀ ਸੋਚ, ਭਾਈ ਸੰਤੋਖ ਸਿੰਘ ਜੀ ਦਾ ਇੱਕ ਬੜਾ ਖੂਬਸੂਰਤ ਕਵਿਤਾ ਹੈ ਜਿਹਦੇ 'ਚੋਂ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, होवती कुचीलता कतेबन कुरान की, पाप परपक जाते धर्म तसक जाते वर्ण गरक जाते, साहित्य बेदान की, देवी देव द्योरे संतोख सिंगा दूर होते, रीत मिट जाती कथा बेदन पुराण की, श्री गुरु गोबिंद सिंह पावन परम शूर, मूरत ना होती जो पै करुणा निदान की। वीर विच मैं नहीं जावांगा, जे एंड तो असी शुरू करिए कि जे गुरु गोबिंद सिंह साहब दया दी मूरत, शूरवीर, पावन गुरु ना हुंदे ते छाए जाती एकता अनेकता हो जानी सी।
ਅਨੇਕਤਾ ਖਤਮ ਹੋ ਜਾਣੀ ਸੀ। ਹੁਣ ਔਰੰਗਜ਼ੇਬੀ ਥਾਟ ਇਸ ਏਕਤਾ ਦੇ ਦੁਆਲੇ ਘੁੰਮਦਾ ਹੈ ਕਿ ਉਸ ਸਾਰੇ ਸਬ ਕੰਟੀਨੈਂਟ ਦੇ ਵਿੱਚ ਜਿੱਥੇ ਮੁਗਲਿਆ ਰਾਜ ਬੇਸ਼ੱਕ ਸਾਊਥ ਉਹਨਾਂ ਦੇ ਰਾਜ 'ਚ ਨਹੀਂ ਸੀ, ਲੇਕਿਨ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਾਂ ਖਾਲਸਾ ਪੰਥ ਵੱਲੋਂ ਸਮੁੱਚੀ 18ਵੀਂ ਸਦੀ 'ਚ ਲੜੀਆਂ ਗਈਆਂ ਜੰਗਾਂ, ਉਹ ਬੇਸ਼ੱਕ ਦਿੱਲੀ ਸਾਮਰਾਜ ਨਾਲ ਨੇ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਨਾਲ ਨੇ, ਤਾਂ ਫਿਰ ਇਹ ਦੇਖਣਾ ਹੋਏਗਾ ਕਿ ਜਦੋਂ ਅਸੀਂ ਮੁਗਲਿਆ ਸਲਤਨਤ ਦੀ ਗੱਲ ਕਰਦੇ ਹਾਂ, ਇਹ ਮਹਿਜ਼ 2-4 ਲੱਖ ਹਾਥੀਆਂ ਜਾਂ ਤੋਪਖਾਨੇ ਦੀ ਫੌਜ ਵਾਲਾ ਮੁਗਲਿਆ ਸਾਮਰਾਜ ਨਹੀਂ ਹੈ। ਹੁਣ ਅੱਜ ਜਿਸ ਭਾਰਤ ਨੂੰ ਇਹ ਵਿਸ਼ਵ ਗੁਰੂ ਤੇ ਇਸ ਕਿਸਮ ਦੇ ਲਕਬਾਂ ਨਾਲ ਆਪ ਹੀ ਆਪਣੀ ਪਿੱਠ ਤੇ ਥਾਪੀ ਦਿੰਦੇ ਨੇ, ਕੁੱਲ ਦੁਨੀਆ ਦੀ ਟ੍ਰੇਡ ਦਾ ਸਿਰਫ 2% ਭਾਰਤ ਦੇ ਕੋਲ ਹੈ, 2%। ਔਰ ਉਹਦੇ 'ਚ ਵੀ ਹਾਲ ਅੱਜ ਇਹਨਾਂ ਦੀ ਇਕੋਨਮੀ ਦਾ ਕਈ ਇਹਨੂੰ 4 ਟ੍ਰਿਲੀਅਨ ਕਹੀ ਜਾਣ। ਆ ਪਿਛਲੇ ਦਿਨਾਂ 'ਚ ਹੀ IMF ਨੇ ਇਹਨਾਂ ਨੂੰ 3rd C ਗ੍ਰੇਡ ਦੇ ਵਿੱਚ ਰੱਖਿਆ। $2.5 ਟ੍ਰਿਲੀਅਨ ਤੋਂ ਵੱਧ ਇਕੋਨਮੀ ਨਹੀਂ ਹੈ। ਲੇਕਿਨ ਇਮੈਜਿਨ ਕਰੋ, ਔਰੰਗਜ਼ੇਬ ਦੇ ਪੀਰੀਅਡ ਦੇ ਵਿੱਚ ਵਰਲਡ ਟ੍ਰੇਡ ਦੇ ਵਿੱਚ 23% ਸ਼ੇਅਰ ਦਿੱਲੀ ਦੇ ਮੁਗਲਿਆ ਸਾਮਰਾਜ ਦਾ ਸੀ। ਜਦੋਂ ਅਸੀਂ ਚੈਲੰਜ ਦੀ ਗੱਲ ਕਰਦੇ ਹਾਂ, ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਸ਼ਿਵਾਲਿਕ ਹਿਲਸ ਨੂੰ ਦੇਖੋ, ਕਿੰਨੀ ਕੁ ਥਾਂ, ਕਿੰਨੇ ਕੁ ਸਿੱਖ, ਕਿੰਨਾ ਕੁ ਪਾਠ। ਪਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਨ੍ਹਾਂ ਨੂੰ ਯੂਨੀਕਲੀ ਜਦੋਂ ਉਹਨਾਂ ਦੇ ਸਪੁੱਤਰ 10ਵੇਂ ਪਾਤਸ਼ਾਹ ਨੇ ਹੀ ਟ੍ਰਿਬਿਊਟ ਦਿੱਤੀ, ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਓ ਪਿਆਨ, ਤੇਗ ਬਹਾਦਰ ਸੀ क्रिया, करी न किन्हू आन, तेग बहादुर के चलत, पयो जगत को शोक, है सब जग पयो, जय 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 सुरलोक। ਜ਼ਾਹਰ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਗੁਰੂ ਨਾਨਕ ਪਾਤਸ਼ਾਹ ਦੀ ਜਨਮ ਦੀ ਉਹ ਸਾਖੀ ਜਿਸ ਪ੍ਰਥਾਏ ਅਸੀਂ ਗੁਰਬਾਣੀ 'ਚ ਜਦੋਂ ਆਈਡੀਅਲ ਜਨੇਊ ਦੀ ਗੱਲ ਕਰਦੇ ਔਰ ਉਸ ਪਾਂਡੇ ਨੂੰ ਜਨੇਊ ਪਾਉਣ ਤੋਂ, ਜ਼ਬਰਦਸਤੀ ਪਾਉਣ ਤੋਂ ਗੁਰੂ ਨਾਨਕ ਪਾਤਸ਼ਾਹ ਰੋਕਦੇ ਨੇ, ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ, ਨਾਏ ਟੁੱਟੈ ਨਾ ਮਲ ਲੱਗੈ, ਨਾਏ ਜਲੈ ਨ ਜਾਏ, ਧਨ ਸੁਮਾਨ ਸਨਾਨ ਕਾ, ਜੋ ਗੱਲ ਚੱਲੈ ਪਾਏ। ਕਿ ਹੇ ਬ੍ਰਾਹਮਣ, ਦਇਆ, ਸੰਤੋਖ, ਜਤ, ਸਤ ਜਿਹੜੇ ਮੁੱਢਲੇ ਟ੍ਰੇਟ ਨੇ ਕਿਸੇ ਵੀ ਧਰਮੀ ਲੋਕ ਦੇ, ਤੂੰ ਤਾਂ ਉਹਨਾਂ ਤੋਂ ਸਿੱਖਣਾ ਤੇ ਤੂੰ ਇਹ ਜਿਹੜਾ ਮੈਨੂੰ ਪਾਉਣ ਲੱਗਾ ਹੈ ਮੈਂ ਨਹੀਂ ਪਾਉਣਾ ਜਬਰੇ। ਪਰ ਗੁਰੂ ਤੇਗ ਬਹਾਦਰ ਸਾਹਿਬ ਇਸ ਲਈ ਸ੍ਰਿਸ਼ਟੀ ਦੀ ਚਾਦਰ ਨੇ ਕਿ ਉਹਨਾਂ ਮੁੱਢਲੇ ਹੱਕਾਂ ਦੇ ਲਈ, ਇਹ ਉਹ ਫਰੀਡਮ, ਰਿਲੀਜੀਅਸ ਫਰੀਡਮ ਜਾਂ ਸਿਵਲ ਲਿਬਰਟੀ ਜਿਹਦੇ ਲਈ ਅੱਜ ਅਲਫਾਜ਼ ਇਸਤੇਮਾਲ ਹੁੰਦਾ ਹੈ, ਜਾਂ ਆਪਣੀ ਕੌਨਸ਼ੀਅਸ ਨਾਲ ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ, ਗੁਰੂ ਤੇਗ ਬਹਾਦਰ ਸਾਹਿਬ ਆਲ ਦਾ ਵੇ 350 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਗਰੇ ਪਹੁੰਚ ਜਾਂਦੇ ਨੇ ਔਰ ਅਲਟੀਮੇਟਲੀ ਦਿੱਲੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰੰਗਜ਼ੇਬ ਦਾ ਹੱਥ ਪਕੜ ਲੈਂਦੇ ਨੇ ਕਿ ਇਹ ਜਨੇਊ ਜ਼ਬਰੀ ਲਾਉਣ ਨਹੀਂ ਦੇਣਾ ਹੈ। ਹੁਣ ਗੱਲ 3.5 ਸਦੀਆਂ ਪੁਰਾਣੀ ਅਸੀਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਨੇ ਇਸ ਵਾਰ ਇਸ ਦਿਨ ਨੂੰ ਯਾਦ ਕੀਤਾ ਹੈ। ਭਾਰਤ ਦਾ ਕੰਟੈਕਸਟ, ਬਾਹਰਲਾ ਕੰਟੈਕਸਟ, ਮੈਂ ਮੁਬਾਰਕਬਾਦ ਵੀ ਦਿੰਦਾ ਤੁਹਾਡੇ ਇਸ ਸ਼ਹਿਰ ਦੀਆਂ ਸੰਗਤਾਂ ਨੂੰ, ਵਿੰਡਜ਼ਰ ਦੀਆਂ, ਜਿਹੜਾ ਡਾਈਵਰਸਿਟੀ ਗਾਰਡਨ ਜਿਸ ਦੇ ਲਈ ਤੁਸੀਂ ਮਿਹਨਤ ਕੀਤੀ, ਇਸ ਨੂੰ ਸਾਹਮਣੇ ਲਿਆਂਦਾ ਹੈ। ਔਰ ਜਦੋਂ ਡਾਈਵਰਸਿਟੀ ਗਾਰਡਨ ਦਾ ਸਾਰਾ ਕਾਨਸੈਪਟ ਹੀ ਇਹ ਹੈ ਕਿ ਇਹ ਕਾਇਨਾਤ ਦੇ ਵਿੱਚ ਇਹ ਸਾਡੀ ਧਰਤੀ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰੰਦ, ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀ ਕਿੰਨੀਆਂ ਲੈਂਗੁਏਜਸ ਨੇ, ਸਭ ਐਗਜ਼ਿਸਟ ਕਰਦੀਆਂ ਨੇ ਔਰ ਉਹਨਾਂ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ। ਏਕਤਾ ਕਰਾਉਣ ਦਾ ਹੱਕ ਨਾ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਲੈਣ ਦਿੱਤਾ ਹੈ, ਨਾ ਜਿਹੜਾ ਅੱਜ ਦੇ ਹਿੰਦੂਤਵੀ ਸਾਮਰਾਜ ਨਾਲ ਵੀ ਜੇ ਖਾਲਸਾ ਭਿੜਿਆ ਪੂਰੀ ਤਰ੍ਹਾਂ, ਤੇ ਉਹ ਇਸ ਲਈ ਹੈ ਕਿ ਅਸੀਂ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਹਾਂ ਕਿ ਇਹ ਮੁੱਢਲੇ ਹੱਕ ਨੇ, ਮੁੱਢਲੀਆਂ ਸਿਵਲ ਲਿਬਰਟੀਜ਼ ਨੇ। ਔਰ ਇਹੀ ਜੇ ਅਸੀਂ 5.5 ਸਦੀਆਂ ਦਾ ਸਿੱਖ ਕੌਮ ਦਾ ਇਤਿਹਾਸ ਦੇਖੀਏ ਤਾਂ ਫਿਰ 5000 ਸਾਲ ਦੀ ਹਿਊਮਨ ਹਿਸਟਰੀ, ਜਿਵੇਂ ਮੈਂਸ਼ਨ ਕੀਤਾ ਗਿਆ ਸੀ, ਡਾਕਟਰ ਕਮਲਜੀਤ ਸਿੰਘ ਹੋਰਾਂ ਨੇ ਵੀ ਕਿਹਾ ਸੀ ਕਿ ਸ਼ਹੀਦ ਲਫ਼ਜ਼ ਤੁਸੀਂ ਹੁਣ ਭਾਰਤ ਦੇ ਵਿੱਚ ਸੰਸਕ੍ਰਿਤ ਨੂੰ ਲਿਆ ਕੇ ਜਿਹੜਾ ਉਹ ਸਿਰ ਦੇ ਉੱਤੇ ਥੋਪ ਰਹੇ ਨੇ। ਆ ਪਿਛਲੀ ਸੈਂਸਸ 'ਚ, ਹੁਣ ਤਾਂ ਇਹਨਾਂ ਨੇ ਕਰਵਾਈ ਨਹੀਂ, ਕਿੰਨੇ ਸਾਲ ਲੰਘ ਗਏ ਨੇ,
ਸਿਰਫ 17,000 ਬੰਦਿਆਂ ਨੇ ਸਾਰੇ ਭਾਰਤ ਦੇ ਵਿੱਚ ਸੰਸਕ੍ਰਿਤ ਨੂੰ ਆਪਣੀ ਮਦਰ ਟੰਗ ਲਿਖਾਇਆ ਸੀ। ਉਹ ਵੀ ਕੇਰਲਾ ਦਾ ਇੱਕ ਨਮੂਦਰੀ ਬ੍ਰਾਹਮਣਾਂ ਦਾ ਇਲਾਕਾ ਹੈ, ਜਿੱਥੋਂ ਦੇ ਬ੍ਰਾਹਮਣ ਜਗਨਨਾਥਪੁਰੀ ਵੀ ਜਾਂਦੇ ਨੇ, ਪਸ਼ੂਪਤੀ ਮੰਦਰ ਨੇਪਾਲ 'ਚ ਵੀ ਉਹ ਪੂਜਾ ਲਈ ਉਹਨਾਂ ਨੂੰ ਹੀ ਸੱਦਿਆ ਜਾਂਦਾ ਹੈ। ਉਹ ਥੋੜ੍ਹਾ ਜਿਹਾ ਉਹਨਾਂ ਦਾ ਏਰੀਆ ਜਿੱਥੇ ਉਹ ਸੰਸਕ੍ਰਿਤ ਬੋਲਦੇ ਨੇ। 17,000 ਲੋਕਾਂ ਨੇ ਆਪਣੀ ਜ਼ਬਾਨ ਸੰਸਕ੍ਰਿਤ ਲਿਖਾਈ। ਲੇਕਿਨ ਜਦੋਂ ਭਾਰਤ ਦੀਆਂ 20 ਦੇ ਕਰੀਬ ਲੈਂਗੁਏਜਿਸ ਜਿਨ੍ਹਾਂ ਨੂੰ ਅਫੀਸ਼ੀਅਲ ਲੈਂਗੁਏਜਿਸ ਮੰਨਿਆ ਗਿਆ, ਉਹਨਾਂ ਸਭ ਦੇ ਨਾਲ ਸੰਸਕ੍ਰਿਤ ਨੂੰ ਜੋੜ ਦੇਣਗੇ ਕਿ ਜੀ ਉਹਦੀ ਕੁੱਖ 'ਚੋਂ ਨਿਕਲੀਆਂ ਨੇ, ਸਵਾਏ ਤਮਿਲ ਦੇ। ਤਮਿਲ ਨੇ ਆਪਣੇ ਆਪ ਨੂੰ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਸੰਸਕ੍ਰਿਤ ਵਾਂਗ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕਰਵਾਇਆ। ਲੇਕਿਨ ਤੁਸੀਂ ਸੰਸਕ੍ਰਿਤ ਸਮੇਤ ਭਾਰਤ ਦੀਆਂ ਸਾਰੀਆਂ ਖੇਤਰੀ ਜ਼ਬਾਨਾਂ ਦੇਖੋਗੇ, ਸ਼ਹੀਦ ਸ਼ਬਦ ਨਹੀਂ। ਸ਼ਹੀਦ ਸ਼ਬਦ ਇਸਲਾਮ 'ਚੋਂ ਆਇਆ, ਸ਼ਹਾਦਤ ਤੋਂ, ਜਿਹੜਾ ਲਫ਼ਜ਼ ਅਸੀਂ ਕਾਮਨਲੀ ਯੂਜ਼ ਕਰਦੇ ਹਾਂ। ਸ਼ਹਾਦਤ ਕਿਉਂਕਿ ਸਾਡੇ ਅਦਾਲਤਾਂ 'ਚ ਕੇਸ ਕੂਸ ਲੜਨ ਦੇ ਸ਼ੌਕੀਨ ਵੀ ਨੇ ਅਤੇ ਉਹਨਾਂ ਨੂੰ ਵੀ ਪਤਾ ਹੈ ਵੀ ਸ਼ਹਾਦਤ ਕਿਹਨੂੰ ਕਹਿੰਦੇ ਨੇ। ਹੁਣ ਸ਼ਹਾਦਤ ਦਾ ਕਾਨਸੈਪਟ ਇਸ ਗੱਲ ਨਾਲ ਜੁੜਿਆ ਹੋਇਆ ਹੈ, ਵਿਟਨੈਸ। ਹੁਣ ਕ੍ਰਿਸਚੀਅਨਿਟੀ ਦੇ ਵਿੱਚ ਵਿਟਨੈਸ ਲਫ਼ਜ਼ ਕਿਸੇ ਹੋਰ ਕਾਂਟੈਕਸਟ ਯੂਜ਼ ਹੁੰਦਾ ਹੈ, ਲੇਕਿਨ ਉਹ ਵੀ ਇਸ ਨੂੰ ਫਾਈਨਲ ਅਕਾਊਂਟੇਬਿਲਟੀ ਦੇ ਵਿੱਚ ਐਜ਼ ਏ ਵਿਟਨੈਸ ਕਹਿੰਦੇ ਨੇ। ਪਰ ਇਸਲਾਮ ਦਾ ਕਾਨਸੈਪਟ ਬੜਾ ਕਲੀਅਰ ਹੈ। ਉਹਦੇ 'ਚ ਹਾਲਾਂਕਿ ਸਿੱਖੀ ਦੇ ਵਿੱਚ ਸ਼ਹੀਦ ਨਿਸ਼ਕਾਮਤਾ ਦੀ ਸਿਖਰ ਹੈ, ਜਿਹਦੇ 'ਚ ਕਿ ਤੁਸੀਂ ਬਿਲਕੁਲ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਕੋਈ ਗਰੀਡ ਦੇ ਥੱਲੇ, ਕੋਈ ਆਫਟਰ ਲਾਈਫ ਕਿਸੇ ਕਿਸਮ ਦੇ ਪ੍ਰੋਮਿਸ ਦੇ ਨਾਲ ਨਹੀਂ ਹੈ। ਇਸਲਾਮ ਦੇ ਵਿੱਚ ਸ਼ਹੀਦ ਦਾ ਅਰਥ ਹੈ ਗਵਾਹੀ ਦੇਣ ਵਾਲਾ, ਕਿ ਜਿਹੜਾ ਮਰਿਆ ਹੈ, ਜਿਹੜਾ ਜਾ ਰਿਹਾ ਹੈ, ਜਿਹੜਾ ਸਰੀਰ ਨੂੰ ਕੁਰਬਾਨ ਕਰ ਰਿਹਾ ਹੈ, ਇਹ ਨਿਰੰਕਾਰ ਦੀ ਦਰਗਾਹ ਦੇ ਵਿੱਚ ਇੱਕ ਗਵਾਹੀ ਹੈ ਕਿ ਜਿਸ ਖਿੱਤੇ 'ਚੋਂ ਇਹ ਸ਼ਹੀਦ ਆਤਮਾ ਆਈ ਹੈ ਉਹ ਇੰਨਾ ਭ੍ਰਿਸ਼ਟਿਆ ਜਾ ਚੁੱਕਾ ਹੈ, ਉਹ ਬਦਲੇ ਜਾਣ ਦੇ ਕਾਬਲ ਹੈ। ਔਰ ਤੁਸੀਂ ਜਦੋਂ 18ਵੀਂ ਸਦੀ 'ਚ ਜਿਵੇਂ ਆਪਣੇ ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਬਾਬਾ ਬੂਤਾ ਸਿੰਘ ਗਰਜਾ ਸਿੰਘ ਦਾ ਜ਼ਿਕਰ ਕਰਦੇ ਹਾਂ, ਅਤੇ ਫਿਰ ਇਹ ਅਸੀਂ ਦੇਖਦੇ ਹਾਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਸੋਰਸ ਕਿ ਵੀ ਸਿੰਘ ਇਹ ਵਿਚਾਰ ਕਰਦੇ ਨੇ ਆਪਸ ਦੇ ਵਿੱਚ ਕਿ ਭਾਈ ਅਸੀਂ ਜਿਹੜਾ ਹੁਣ ਉਹ ਵਕਤ ਹੈ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ, ਕਿ ਅਸੀਂ ਆਪਣੇ ਸੀਸ ਲਾਈਏ, ਨਿਰੰਕਾਰ ਦੀ ਦਰਗਾਹ 'ਚ ਜਾਈਏ, ਤੁਰਕਾਂ ਨੂੰ ਝੂਠੇ ਕਰੀਏ, ਅਤੇ ਜਿਹੜਾ ਪਾਤਸ਼ਾਹੀ ਦਾਅਵੇ ਦੇ ਲਈ ਜਿਸ ਲਈ ਅਸੀਂ ਲੜ ਰਹੇ ਹਾਂ ਉਹ ਸਾਨੂੰ ਪਾਤਸ਼ਾਹੀ ਦਾਅਵਾ ਜਿਹੜਾ ਹੈ ਉਹ ਅਸੀਂ ਹਾਸਿਲ ਕਰੀਏ। ਹੁਣ ਸ਼ਹਾਦਤ ਜਾਂ ਸ਼ਹੀਦ ਨੂੰ ਜੇ ਅਸਲੀ ਅਰਥ ਮੀਨਿੰਗ ਉਹ ਸਬ ਕੰਟੀਨੈਂਟ 'ਚ ਔਰ ਓਵਰਆਲ ਕੁੱਲ ਲੁਕਾਈ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਕਿ ਜਿੱਥੇ ਸਭ ਕੁਝ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਹੁਣ ਗਿਆਨੀ ਗਿਆਨਵਾਨ ਹੈ, ਸਪਿਰਿਚੁਅਲ ਬੀਇੰਗ ਹੈ, ਐਲੀਵੇਟਿਡ ਬੀਇੰਗ ਹੈ, ਬਲੈਸਡ ਬੀਇੰਗ ਹੈ, ਜਿਹੜਾ ਰੱਬ ਦੇ ਨਾਲ ਇਕਮਿਕ ਹੈ, ਫਕੀਰ ਹੈ। ਫਕੀਰ ਦਾ ਮਤਲਬ ਪਰਸ਼ੀਅਨ 'ਚ ਜੁੜਿਆ ਹੋਇਆ ਹੁੰਦਾ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਡਿਫਾਈਨ ਕਰਦੇ ਨੇ ਕਿ ਗਿਆਨੀ ਕਹਾਣ ਦਾ ਹੱਕ ਉਹਨੂੰ ਹੈ, ਸਪਿਰਿਚੁਅਲ ਕਹਾਣ ਦਾ ਹੱਕ ਉਹਨੂੰ ਹੈ ਜਿਹੜਾ ਨਾ ਡਰ ਦਿੰਦਾ ਨਾ ਡਰ ਮੰਨਦਾ। ਹੁਣ ਇਸ ਦੇ ਵੀ ਜੇ ਅਸੀਂ ਜੜ੍ਹਾਂ ਦੇਖੀਏ, ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਨਿਰਭਉ ਨਿਰਵੈਰ ਲਫ਼ਜ਼ ਨੇ, ਪਰ ਨਿਰਵੈਰ ਤੋਂ ਪਹਿਲਾਂ ਲਫ਼ਜ਼ ਨਿਰਭਉ ਹੈ। ਜਿਹੜਾ ਬੰਦਾ ਨਿਰਭਉ ਨਹੀਂ ਹੈ ਉਹ ਨਿਰਵੈਰ ਨਹੀਂ ਹੋ ਸਕਦਾ। ਜੇ ਤੁਸੀਂ ਕਿਸੇ ਦੇ ਭਉ 'ਚ ਕਿਸੇ ਦੇ ਨਾਲ ਵੈਰ ਕੀ ਕਮਾਉਣਾ ਜਿਹਦੇ ਤੁਸੀਂ ਡਰ 'ਚ ਰਹਿੰਦੇ ਹੋ। ਜਦੋਂ ਤੁਸੀਂ ਨਿਰਭਉ ਹੁੰਦੇ ਹੋ ਫਿਰ ਤੁਹਾਡਾ ਨਿਰਵੈਰ ਹੋਣਾ ਇਹ ਉਸ ਦੇ ਨਾਲ ਜੁੜਿਆ ਹੋਇਆ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਹਿਜ਼, ਔਰ ਇਹੀ ਕਾਰਨ ਹੈ ਕਿ ਜਦੋਂ ਯੂਨੀਕ ਉਸ ਨੂੰ ਕੀਨੋ ਵੱਡੋ ਕਲੂ ਮੈਂ ਸਾਕਾ। ਹੁਣ ਆਪੋ ਆਪਣੇ ਅਕੀਦਿਆਂ ਦੇ ਲਈ ਬਾਕੀ ਮਜ਼ਹਬਾਂ ਦੇ ਕੋਲ ਵੀ ਜਿਹੜੇ ਉਹਨਾਂ ਦੇ ਜਿਹੜੇ ਮਾਰਟੀਅਰ ਨੇ ਜਾਂ ਦੂਸਰੇ ਨੇ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਸ ਕੌਜ਼ ਲਈ ਹੈ ਜਿਹਨੂੰ ਬਹੁਤ ਲੇਟਰ, ਜਦੋਂ 10 ਦਸੰਬਰ 1948 ਨੂੰ ਚਾਰਟਰ ਆਫ ਹਿਊਮਨ ਰਾਈਟਸ ਸੈਨ ਫਰਾਂਸਿਸਕੋ ਦੇ ਵਿੱਚ 50 ਮੁਲਕਾਂ ਦੇ ਨੁਮਾਇੰਦਿਆਂ ਨੇ ਜਿਹਦੇ 'ਤੇ ਦਸਤਖਤ ਕੀਤੇ, ਅਤੇ ਜਿਹੜੇ ਹੱਕ ਅੱਜ ਅਸੀਂ ਫਰੀਡਮ ਆਫ ਰਿਲੀਜਨ ਜਾਂ ਉਹਦੇ ਤੋਂ ਬਾਅਦ ਜਨੀਵਾ ਪ੍ਰੋਟੋਕੋਲ ਅੱਡ ਕੋਵੈਨੈਂਟਸ ਨਿਕਲਦੇ ਨੇ, ਉਹਦਾ ਆਧਾਰ ਜਿਹੜਾ ਇਹ 10 ਦਸੰਬਰ 1948 ਦਾ ਡੈਕਲਾਰੇਸ਼ਨ ਹੈ ਉਹਨਾਂ ਦਾ ਹਿਊਮਨ ਰਾਈਟਸ ਦਾ। ਔਰ ਇਹਨੂੰ ਜੇ ਅਸੀਂ ਠੀਕ ਤੌਰ 'ਤੇ ਸਮਝੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਖਾਲਸਾ ਪੰਥ ਦੇ ਭਾਈ ਗਾਤਰੇ ਕਿਰਪਾਨ ਫੋਰਐਵਰ ਇਹ ਆਪਣੇ ਆਪ 'ਚ ਜੁੜੇ ਹੋਏ ਨੇ।
ਔਰ ਜਿਹੜਾ ਪ੍ਰੀਐਂਬਲ ਹੈ UN ਚਾਰਟਰ ਆਫ ਹਿਊਮਨ ਰਾਈਟਸ ਦਾ, ਉਸ ਦੇ ਅਲਫਾਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਵੀ ਮਨੁੱਖ ਨੂੰ ਹਥਿਆਰਬੰਦ ਸੰਘਰਸ਼ ਜਾਂ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਔਰ ਜਦੋਂ ਅਸੀਂ ਜ਼ਫਰਨਾਮਾ ਪੜ੍ਹਦੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਔਰੰਗਜ਼ੇਬ ਨੂੰ ਦੀਨੇ ਕਾਂਗੜ ਦੇ ਮੁਕਾਮ ਤੋਂ ਐਡਰੈਸ ਕਰਦੇ ਨੇ, ਔਰ ਜਿਹੜਾ ਈਰਾਨ ਦੇ ਵਿੱਚ ਉਹ ਸ਼ੇਖ ਸਾਦੀ ਹੋਏ ਜਾਂ ਮੌਲਾਨਾ ਰੂਮੀ ਹੋਏ ਜਾਂ ਸ਼ਿਰਾਜ਼ੀ ਹੋਏ, ਫਿਲਾਸਫੀ ਥਾਟ ਬੜਾ ਡੀਪਰ ਰਿਹਾ ਪਰਸ਼ੀਅਨ ਸਿਵਲਾਈਜੇਸ਼ਨ, ਦੁਨੀਆ ਦੀਆਂ ਪੁਰਾਣੀਆਂ ਸਿਵਲਾਈਜੇਸ਼ਨ 'ਚੋਂ ਹੈ, ਉਹਨਾਂ ਦਾ ਆਪਣਾ ਕਾਨਸੈਪਟ ਵੀ ਸੀ। ਪਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜ਼ਫਰਨਾਮੇ ਦੇ ਵਿੱਚ ਐਡਰੈਸ ਕਰਦੇ ਨੇ, ਚੁੰਕਾਰਸ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਇਹ ਉਹੀ, ਜੇ ਤੁਸੀਂ ਦੇਖੋਗੇ ਵੀ ਅੰਗਰੇਜ਼ੀ UN ਚਾਰਟਰ ਆਫ ਹਿਊਮਨ ਰਾਈਟਸ ਦੇ ਪ੍ਰੀਐਂਬਲ ਦੀ ਇਉਂ ਜਾਪਦਾ ਕਿ ਚੁੰਕਾਰਸ ਹਮਾ ਹੀਲ ਤੇ ਦਰਗੁਜ਼ਸਤ, ਇਸ ਸ਼ੇਅਰ ਦੀ ਹੀ ਇਹ ਟਰਾਂਸਲੇਸ਼ਨ ਹੈ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਅੱਜ ਐਟਰਨਲ ਯਾਦ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਕੀਨੋ ਵੱਡੋ ਕਲੂ ਮੈਂ ਸਾਕਾ, ਜਾਂ ਸੈਨਾਪਤੀ ਉਹਨਾਂ ਨੂੰ ਜਿਹੜੀ ਹੈ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਯੂਨੀਕ ਮਾਰਟੀਰਡਮ ਦੀ ਗੱਲ ਕਰਦੇ ਨੇ, ਤੇ ਇਹ ਬਿਲਕੁਲ ਇਸ ਦੇ ਉੱਤੇ ਖੜਾ ਹੈ ਕਿ ਮੁੱਢਲੀਆਂ ਆਜ਼ਾਦੀਆਂ, ਔਰ ਇਸ ਦੇ ਲਈ ਬਾਬਰ ਕੇ ਔਰ ਬਾਬੇ ਕੇ ਦਾ ਜ਼ਿਕਰ ਹੋਇਆ। ਹਾਲਾਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਡਿਫਰੈਂਟ ਕੌਂਟੈਕਸਟ ਦੇ ਵਿੱਚ ਕਹੀਆਂ ਜਾਂਦੀਆਂ ਨੇ, ਪਰ ਮੈਂ ਸਮਝਦਾ ਵੀ ਅੱਜ, ਔਰ ਮੈਂ ਸਮਝਦਾ ਕਿ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਇਸ ਹਾਲ 'ਚੋਂ ਜਾਣਾ, ਸਾਡੇ ਕੋਲ ਮੈਸੇਜ ਕੀ ਹੈ। ਪੋਲੀਟੀਕਲ ਐਕਟਿਵਿਜ਼ਮ ਹੈ, ਧਾਰਮਿਕ ਤੌਰ 'ਤੇ ਸਿੱਖੀ ਦੇ ਵਿੱਚ ਪਰਪੱਕ ਹੋਣਾ, ਜਿਹੜੇ 4 ਸੋਲਿਊਸ਼ਨ ਦਿੱਤੇ, ਔਰ ਅਲਟੀਮੇਟਲੀ ਜਦੋਂ ਨੈਕਸਟ ਈਅਰ ਇਨ ਅੰਮ੍ਰਿਤਸਰ ਦੀ ਗੱਲ ਹੋਈ, ਇਹ ਇਵੇਂ ਹੀ ਹੈ। ਇਹ ਇਕੱਲਾ ਇਹ ਨਹੀਂ ਹੈ, ਠੀਕ ਹੈ ਵੀ ਅੱਜ ਅਸੀਂ ਮੁਕੰਮਲ ਤੌਰ 'ਤੇ ਕੰਡੈਮ ਕਰਦੇ ਹਾਂ ਜੋ ਕੁਛ ਇਜ਼ਰਾਈਲ ਫਲਸਤੀਨੀਆਂ ਦੇ ਨਾਲ ਕਰ ਰਿਹਾ ਹੈ। ਸਾਨੂੰ ਅਫਸੋਸ ਹੁੰਦਾ ਹੈ ਕਿ ਇੱਕ ਪਰਸੀਕਿਊਟਿਡ ਕਮਿਊਨਿਟੀ ਜਿਹੜੀ 2-2.5 ਹਜ਼ਾਰ ਸਾਲ ਦੀ ਸਟਰਗਲ ਤੋਂ ਬਾਅਦ ਜਿਨ੍ਹਾਂ ਦੇ ਕੋਲ ਪਾਵਰ ਆਈ, ਉਹ ਵੀ ਅੱਜ ਉਸੇ ਰਾਹ 'ਤੇ ਤੁਰੇ ਹੋਏ ਨੇ ਜੋ ਨਾਜ਼ੀਆਂ ਦਾ ਜਾਂ ਫਾਸ਼ਿਸਟਾਂ ਦਾ ਰਾਹ ਸੀ। ਉਹ ਕੰਡੈਮਨੇਬਲ ਹੈ, ਪਰ ਕੁਝ ਚੀਜ਼ਾਂ ਐਜ਼ ਏ ਪ੍ਰੈਸੀਡੈਂਟ ਤੁਹਾਨੂੰ ਸੂਟ ਕਰਦੀਆਂ ਨੇ, ਜਾਂ ਤੁਹਾਡਾ ਰਿਮਾਈਂਡਰ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਆਪਣੀ ਧਰਤੀ ਤੋਂ ਨਿਕਲ ਗਏ, ਔਰ ਜੋ ਹਾਲ ਯਹੂਦੀਆਂ ਦਾ ਦੁਨੀਆ ਭਰ ਦੇ ਵਿੱਚ ਹੋਇਆ, ਮੈਨੂੰ ਯਾਦ ਹੈ ਕਿ ਜਦੋਂ ਬੋਸਨੀਆ ਸਰਬੀਆ ਔਰ ਉਹਨਾਂ ਦੀ ਲੜਾਈ ਚੱਲ ਰਹੀ ਸੀ, ਸੀਜ ਆਫ ਸਾਰਾਜੇਵੋ ਸੀ, ਵਾਸ਼ਿੰਗਟਨ DC 'ਚ ਅਸੀਂ ਕੋਆਰਡੀਨੇਟ ਕਰ ਰਹੇ ਸੀ ਅਗੇਂਸਟ ਰਸ਼ੀਆ ਕਿ ਬਈ ਉਹ ਮਦਦ ਕਰ ਰਿਹਾ ਹੈ, ਔਰ ਕਰੋਸ਼ੀਆ ਔਰ ਸਰਬੀਆ ਦੇ ਨਾਲ ਖੜਾ ਹੈ। ਤੇ ਮੈਂ ਇਹ ਦੇਖਿਆ ਕਿ ਸਾਡੇ ਲੋਕਲ ਜੂਇਸ਼ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਬੜਾ ਪ੍ਰੋਮੀਨੈਂਟ ਰੋਲ ਅਦਾ ਕਰ ਰਹੀਆਂ ਸੀ ਉਸ ਸਾਰੇ ਦੇ ਵਿੱਚ, ਬੋਸਨੀਅਨਸ ਦੇ ਹੱਕ ਦੇ ਵਿੱਚ। ਤੇ ਮੈਂ ਉਹਨਾਂ ਦੇ ਇੱਕ ਥਿੰਕ ਟੈਂਕ ਦੀ ਮੀਟਿੰਗ 'ਚ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਉਧਰ ਤਾਂ ਤੁਹਾਡਾ ਇੱਟ ਕੁੱਤੇ ਦਾ ਵੈਰ ਹੈ, ਕੀ ਹੈ? ਉਹਨਾਂ ਨੇ ਕਿਹਾ ਜੀ ਇਵੇਂ ਹੈ ਕਿ ਜਦੋਂ ਇਨਕੁਇਜ਼ੀਸ਼ਨ ਹੋਈ ਸਪੇਨ ਦੇ ਵਿੱਚ 1492 ਦੇ ਨੇੜੇ ਤੇੜੇ, ਕਿਉਂਕਿ ਆਟੋਮਨ ਐਮਪਾਇਰ ਦਾ ਵੀ ਜ਼ਿਕਰ ਬੜੀ ਡੀਟੇਲ ਦੇ ਵਿੱਚ ਹੋਇਆ, ਸਾਰਾ ਮਿਡਲ ਈਸਟ ਜਿਹੜਾ ਹੈ, ਜਿਹਦੇ 'ਚ ਬਾਅਦ ਦੇ ਵਿੱਚ ਵਿਦ ਦਾ ਨੌਚ ਆਫ ਦਾ ਪੈਨ ਫਸਟ ਵਰਲਡ ਵਾਰ 1918 'ਚ ਖਤਮ ਹੋਣ ਤੋਂ ਬਾਅਦ ਇਹ ਸਾਰੇ ਮੁਲਕ ਸਾਊਦੀ ਅਰੇਬੀਆ, ਜਾਰਡਨ ਔਰ ਲਬਨਾਨ ਔਰ ਇਹ ਸਾਰੇ ਇਰਾਕ ਔਰ ਕੁਵੈਤ ਕ੍ਰੀਏਟ ਕੀਤੇ ਇਹਨਾਂ ਨੇ। ਇਹ ਸਾਰਾ 750 ਸਾਲ ਦੇ ਕਰੀਬ ਆਟੋਮਨ ਐਮਪਾਇਰ, ਜਿਹਨੂੰ ਸਲਤਨਤ ਉਸਮਾਨੀਆ ਕਿਹਾ ਜਾਂਦਾ ਸੀ, ਉਹਨਾਂ ਦੇ ਥੱਲੇ ਸਨ। ਲੇਕਿਨ ਉਸ ਪੀਰੀਅਡ 'ਚ ਯੂਰਪ ਜਿਹੜਾ ਸਪੇਨ ਹੈ ਲਗਭਗ 600 ਸਾਲ ਮੁਸਲਮਾਨਾਂ ਦੇ ਥੱਲੇ ਰਿਹਾ। ਪਰ ਜਦੋਂ ਇਨਕੁਇਜ਼ੀਸ਼ਨ 1492 ਦੇ ਨੇੜੇ ਤੇੜੇ, ਉਹ ਪੀਰੀਅਡ ਹੈ, ਇੱਕ ਪਾਸੇ ਕੋਲੰਬਸ ਅਮਰੀਕਾ ਨੂੰ ਹਿੱਟ ਕਰਦਾ ਹੈ, ਭਾਰਤ ਨੂੰ ਲੱਭਣ ਤੁਰਿਆ ਹੋਇਆ ਸਪਾਈਸਿਸ ਦੇ ਲਈ। ਵਾਸਕੋ ਡੀ ਗਾਮਾ ਪੋਰਤੁਗੀਜ਼, ਉਹ ਜਾ ਕੇ ਕੋਚੀਨ ਨੂੰ ਹਿੱਟ ਕਰਦਾ ਹੈ, ਬਾਅਦ 'ਚੋਂ ਗੋਆ ਆ ਜਾਂਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਦੇ ਨਾਲ ਜਿਹੜਾ ਉਹ ਪਿਆਰ ਦਾ ਸੁਨੇਹਾ ਦਿੰਦੇ ਆ, ਲਗਭਗ ਉਸ ਖਿੱਤੇ ਦੇ ਵੱਡੇ ਇਲਾਕੇ ਨੂੰ ਲਗਭਗ 40,000 ਸਕੁਅਰ ਮਾਈਲ ਤੋਂ ਜ਼ਿਆਦਾ ਏਰੀਏ 'ਚ ਅੱਡ-ਅੱਡ ਉਦਾਸੀਆਂ ਰਾਹੀਂ ਜਾਂਦੇ ਨੇ। ਔਰ ਉਸ ਜ਼ਮਾਨੇ 'ਚ ਸਪੇਨ 'ਚੋਂ 700 ਸਾਲ ਦੀ ਪ੍ਰੈਜ਼ੈਂਸ ਵਾਲੇ ਮੁਸਲਮਾਨ ਔਰ ਯਹੂਦੀ, ਉਹਨਾਂ ਨੂੰ ਇਹੀ ਚੋਇਸ ਦਿੱਤੀ ਗਈ ਸੀ। ਜਿਵੇਂ ਅੱਜ
ਹਿੰਦੂ ਤਵੀਆਂ ਨੇ ਸਾਨੂੰ ਦਿੱਤੀ ਹੋਈ ਹੈ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਜਜ਼ਬ ਹੋ ਜਾਓ, ਗਰਭ ਸੇ ਕਹੋ ਹਮ ਹਿੰਦੂ ਹੈ, ਤੇ ਜਾਂ ਮਰਨ ਲਈ ਤਿਆਰ ਹੋ ਜਾਓ, ਤੁਹਾਡਾ ਫਿਰ ਹਸ਼ਰ ਉਹੀ ਕਰਾਂਗੇ। ਇਹ ਗੱਲ ਅਲਾਮਾ ਇਕਬਾਲ ਨੇ 1930 'ਚ ਭਾਂਪ ਲਈ ਸੀ ਕਿ ਅੰਗਰੇਜ਼ਾਂ ਨੇ ਚਲੇ ਜਾਣਾ, ਇਹਨਾਂ ਦੀ ਮੈਜੋਰਿਟੀ ਹੋਣੀ ਹੈ ਸਾਡੇ ਨਾਲ। ਜੇ ਸਪੇਨ 'ਚ 700 ਸਾਲ ਤੋਂ ਬਾਅਦ ਸਾਨੂੰ ਉੱਥੋਂ ਕੱਢ ਕੇ ਬਾਹਰ ਮਾਰਿਆ ਗਿਆ ਤੇ ਇੱਥੇ ਸਾਡੇ ਨਾਲ ਕੀ ਕਰਨਗੇ। ਔਰ ਇਹੀ ਕਾਰਨ ਜਦੋਂ ਅਲਾਮਾ ਇਕਬਾਲ ਜਿਹੜਾ ਬੇਸਿਕ ਥਿੰਕਰ ਹੈ ਪਾਕਿਸਤਾਨ ਦੇ ਥਾਟ ਦਾ, ਕਹਾਣੀ ਡਿਫਰੈਂਟ ਹੈ ਕਿ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਉਹਨੂੰ ਪ੍ਰੈਕਟੀਕਲ ਸ਼ੇਪ ਦਿੰਦੇ ਨੇ, ਪਰ ਗੱਲ ਅਲਾਮਾ ਇਕਬਾਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਇਹ ਬ੍ਰਾਹਮਣ। ਔਰ ਤੁਸੀਂ ਦੇਖੋਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਟ੍ਰਿਬਿਊਟ ਦੇਣ ਵਾਲੀ ਨਜ਼ਮ ਅਲਾਮਾ ਇਕਬਾਲ ਲਿਖਦੇ, ਜਿਹੜੀ ਬਾਂਗੇ ਦਰਾ ਕਿਤਾਬ ਦੇ ਵਿੱਚ ਹੈ, ਤੇ ਉਹਦੇ 'ਚੋਂ ਪਹਿਲਾਂ ਬੁੱਧ ਦੀ ਗੱਲ ਕਰਦਾ ਹੈ ਕਿ ਬੁੱਧ ਧਰਮ ਕਿੰਨਾ ਖੂਬਸੂਰਤ ਉਹਨਾਂ ਦੇ ਕੋਲ ਥਾਟ ਸੀ, ਲੇਕਿਨ ਕਿਵੇਂ ਬ੍ਰਾਹਮਣ ਨੇ ਬੁੱਧ ਦੇ ਥਾਟ ਦਾ ਔਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਦਾ ਐਂਡ ਕੀਤਾ। ਉਹਨੇ ਸ਼ੁਰੂ ਹੀ ਇੱਥੋਂ ਗੱਲ ਕੀਤੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰਦਾਨੀ ਨਾ ਆਪਣੇ ਗੌਹਰ ਯਕ ਦਾਨਾ ਕੀ। ਗੌਹਰ ਮੋਤੀ ਨੂੰ ਕਹਿੰਦੇ ਨੇ ਵੀ ਤੁਹਾਨੂੰ ਗੌਤਮ ਦਾ ਕੋਈ ਪੈਗਾਮ ਦੀ ਸਮਝ ਨਹੀਂ ਸੀ, ਤੁਸੀਂ ਉਹਦੀ ਕਦਰ ਨਹੀਂ ਕੀਤੀ। ਉਸ ਦਾ ਉਹਨੇ ਰੀਜ਼ਨ ਦਿੱਤਾ, ਉਹਨੇ ਕਿਹਾ ਸ਼ਮਾਏ ਹੱਕ ਸੇ ਜੋ ਮੁਨੱਵਰ ਹੋ ये वो महफिल न थी, बारिशे रहमत हुई लेकिन ज़मी काबिल न थी। कि खुश्क फलसफा वेदां शास्त्रां उपनिषद दा खाम खा दी बहस, कोई सिर नहीं पैर नहीं, उस ख्याली फलसफा, तुसी ख्याली दुनिया 'ਚ ਰਹਿ ਰਹੇ ਹੋ। ਅੱਜ ਹਿੰਦੁਸਤਾਨ ਦੀ ਹਕੂਮਤ ਦਾ ਹਾਲ ਦੇਖ ਲਓ, ਲੋਕਾਂ ਨੂੰ ਕੀ ਫੀਡ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਵਿਸ਼ਵ ਗੁਰੂ ਬਣਾਇਆ ਹੋਇਆ ਹੈ। ਹਾਲਾਤ ਇਹ ਹੈ ਕਿ 80 ਕਰੋੜ ਲੋਕਾਂ ਨੂੰ 5 ਕਿਲੋ ਅੰਨ ਮਿਲਦਾ ਹੈ ਦਿੱਲੀ ਦੀ ਹਕੂਮਤ ਵੱਲੋਂ, ਤੇ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਪਰ ਤੁਸੀਂ ਕਹੀ ਜਾਓ ਅਸੀਂ ਵਿਸ਼ਵ ਗੁਰੂ ਹੈ, ਕੋਈ ਆ ਜਾਏ ਤੁਸੀਂ ਕਹੋ ਜੀ ਅਸੀਂ ਨਿਊਕਲੀਅਰ ਵੀ ਅਸੀਂ ਕੱਢਿਆ ਸੀ। ਦੇਖੋ ਮਹਾਭਾਰਤ ਦੇ ਵਿੱਚ ਜਿਹੜੇ ਅਗਨੀਬਾਣ ਸੀ ਉਹ ਸਾਡੀ ਉਹ ਨਿਊਕਲੀਅਰ ਪਾਵਰ ਹੀ ਸੀ। ਜਹਾਜ਼ ਵੀ ਅਸੀਂ ਕੱਢਿਆ ਸੀ ਕਿਉਂਕਿ ਉਡਨ ਖਟੋਲੇ ਜਿਹਦੇ 'ਤੇ ਰਾਮ ਜੀ ਸ੍ਰੀਲੰਕਾ ਤੋਂ ਯੁੱਧ ਆਏ, ਉਹ ਸਾਡਾ ਜਹਾਜ਼ ਦੀ ਕਾਢ ਹੀ ਸੀ। ਦੇਖੋ ਜੀ ਕੌਰਵ 100 ਬੱਚੇ, ਉਹਨਾਂ ਜ਼ਮਾਨਿਆਂ 'ਚ ਟੈਸਟ ਟਿਊਬ ਬੇਬੀਜ਼ ਦੀ ਅਸੀਂ ਕਾਢ ਕੱਢੀ ਹੋਈ ਸੀ। ਸਾਡੇ ਉਦੋਂ ਦੇ ਵਿਗਿਆਨਕ ਤਾਂ ਗਮਲਿਆਂ ਦੇ ਵਿੱਚ ਵੀ ਨਿਆਣੇ ਉਗਾ ਦਿੰਦੇ ਸੀ। ਤੁਸੀਂ ਜਦੋਂ ਖਿਆਲੀ ਫਲਸਫਾ ਦਾ ਹੀ ਗੱਲ, ਇਹ ਅਲਾਮਾ ਇਕਬਾਲ ਨੂੰ ਗੱਲ ਚੰਗੀ ਤਰ੍ਹਾਂ ਸਮਝ ਆਈ। ਔਰ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਕਿਵੇਂ ਬ੍ਰਾਹਮਣ ਨੇ ਬੁੱਧ ਦੇ ਥਾਟ ਦਾ ਐਂਡ ਕੀਤਾ, ਬ੍ਰਾਹਮਣ सरशार है अब तक मेरे पिंदार में शमाए गौतम जल रही है महफिल अग्यार में। कि अज भी हंकार दी शराब पी के जड़ी ब्राह्मण है इस धरती के उत्ते धन दना रहा है, तो गौतम की गल महफिल अग्यार 11 की महफिल दे विच चली गई। फिर जो सिख थॉट की गल करता, और अज कुदरती वो दिन भी है 6 दसंबर का, ਜਦੋਂ 6 ਦਸੰਬਰ 1992 ਨੂੰ ਹਿੰਦੂ ਤਵੀ ਭੀੜਾਂ ਨੇ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਨੂੰ ਢਾਇਆ ਸੀ। ਜਦੋਂ ਅਸੀਂ ਔਰੰਗਜ਼ੇਬੀ ਸੋਚ ਦੀ ਗੱਲ ਕਰਦੇ ਹਾਂ ਤਾਂ ਫਿਰ ਜੇ ਅੱਜ ਦੇ ਔਰੰਗਜ਼ੇਬਾਂ 'ਤੇ ਸਾਡਾ ਧਿਆਨ ਨਹੀਂ ਜਾਂਦਾ ਜਾਂ ਇਹਨਾਂ ਤੋਂ ਆਪਣਾ ਛੁਟਕਾਰਾ ਕਰਵਾਉਣ ਦਾ ਰਾਹ ਅਸੀਂ ਨਹੀਂ ਲੱਭਦੇ, ਤਾਂ ਫਿਰ ਇੱਕ ਰਿਚੁਅਲਿਸਟਿਕ ਪ੍ਰੈਕਟਿਸ ਬਣ ਗਈ ਹੈ ਜੋ ਭਾਰਤ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਜਿਹੜਾ ਨੈਰੇਟਿਵ ਦਿੱਤਾ ਗਿਆ। ਹੁਣ ਅਲਾਮਾ ਇਕਬਾਲ ਬੁੱਧ ਤੋਂ ਬਾਅਦ 2000 ਸਾਲ ਅੱਗੇ ਚਲਾ ਜਾਂਦਾ। ਬੁੱਧ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਲੇ ਕੁਛ ਨਹੀਂ ਹੈ। ਯੋਗ ਮਤ ਆਇਆ, ਉਹਨੂੰ ਉਹਨਾਂ ਨੇ ਤਾਂਤਰਿਕਵਾਦ ਦੂਜੇ ਤੀਜੇ ਨਾਲ ਜਿਹੜਾ ਯੋਗ ਮਤ ਗੋਰਖਨਾਥ ਮਛੰਦਰਨਾਥ ਇਹ ਸਾਰੇ ਖੜੇ ਹੋਏ, ਕੁਛ ਬੁੱਧ ਧਰਮ ਦੇ ਸਿਧਾਂਤ, ਕੁਛ ਸੰਨਿਆਸ ਦੇ, ਔਰ ਇਹਨਾਂ ਨੇ ਉਹ ਕੁਰਾਏ ਪਾਇਆ ਜਿਸ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ, ਅੰਧ ਤੀਨੇ ਉਜਾੜੇ ਕਾ ਬੰਦ। ਇਹ ਤਿੰਨੋਂ ਹੀ ਥਾਟ ਜਿਹੜੇ ਨੇ ਇਹ ਉਜਾੜੇ ਵੱਲ ਨੇ। ਪਰ ਅਲਾਮਾ ਇਕਬਾਲ ਨੂੰ ਬੁੱਧ ਤੋਂ ਬਾਅਦ ਉਸ ਧਰਤੀ 'ਤੇ ਉਹ ਨਜ਼ਰ ਆਉਂਦਾ ਕਿ ਬੁੱਤ ਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੌਸ਼ਨ ਹੁਆ, ਕਿ ਬੁੱਤ ਪ੍ਰਸਤਾਂ ਦਾ ਮੁਲਕ ਮੁੱਦਤਾਂ ਬਾਅਦ। ਬੁੱਧ 500 ਸਾਲ ਪਹਿਲਾਂ ਈਸਾਈਅਤ ਤੋਂ ਗੁਰੂ ਨਾਨਕ ਪਾਤਸ਼ਾਹ 557 ਸਾਲ ਪਹਿਲਾਂ ਆਏ ਨੇ, 2000 ਸਾਲ ਬਾਅਦ ਕਿ ਬੁੱਤ ਪ੍ਰਸਤਾਂ ਦਾ ਮੁਲਕ ਇਸ ਰੌਸ਼ਨੀ हुई। नूरे अब्राहम से आज़र का घर रोशन हुआ। आज़र अब्राहम जिन्हों इस्लाम वाले हज़रत इब्राहिम कहते हैं, और अब्राहिम जो हुण प्रेजिडेंट ट्रंप कहता भी अब्राहम मैंने अकॉर्ड करवाने ने, इन्हां सारे मुल्कां 'च कुछ तो करवाए हुए ने, कुछ करने लई तैयार बैठे ने।
ਤੇ ਇਸ ਗੱਲ ਦਾ ਧਿਆਨ ਰਹੇ ਕਿ ਅਲਾਮਾ ਇਕਬਾਲ ਨੂੰ ਗੁਰੂ ਨਾਨਕ ਪਾਤਸ਼ਾਹ ਜੋ ਔਰ ਅਬਰਾਹਮ, ਇਹ ਚਾਰੋਂ ਹੀ ਜਿਹੜੇ ਸੈਮਿਟਿਕ ਧਰਮ ਨੇ ਇਹਨਾਂ ਦਾ ਪੈਗੰਬਰ ਹੈ, ਮੂਲ ਇਹਨਾਂ ਦੇ ਨਾਲ ਜੁੜਿਆ ਹੋਇਆ। ਉਹ ਕਹਿੰਦੇ ਵੀ ਇਵੇਂ ਹੈ ਜਿਵੇਂ ਆਜ਼ਰ ਦੇ ਘਰ ਅਬਰਾਹਮ ਆਏ ਸੀ, ਇਵੇਂ ਮਹਿਤਾ ਕਾਲੂ ਦੇ ਘਰ ਗੁਰੂ ਨਾਨਕ ਪਾਤਸ਼ਾਹ ਆਏ ਹੋਣ। ਤੇ ਕਨਕਲੂਜਨ ਦੇ ਵਿੱਚ ਜਿਹੜਾ ਸਾਡੀ ਪਾਤਸ਼ਾਹਤ ਦੀ ਗੱਲ, ਇਕੁਆਲਿਟੀ ਦੀ ਗੱਲ, ਮਨੁੱਖੀ ਬਰਾਬਰੀ ਦੀ ਗੱਲ ਜਦੋਂ ਅਲਾਮਾ ਇਕਬਾਲ ਇਹ ਕਹਿੰਦਾ, ਆਹ शूदर के लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। मर्द कामिल इस्लाम ਦੇ ਏਡੇ ਵੱਡੇ ਸਕਾਲਰ ਦਾ, ਜਿਹਨੂੰ ਸ਼ਾਇਰ ਆਫ ਦਾ ਈਸਟ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਮਰਦ ਕਾਮਿਲ ਕਹਿਣਾ। ਅੱਜ ਦੇ ਮੌਲਵੀਆਂ ਨੇ ਤਾਂ ਫਤਵਾ ਦਿੱਤਾ ਹੋਣਾ ਸੀ ਵੀ ਇਹ ਕੁਫਰ ਹੈ, ਪਰ ਅਲਾਮਾ ਇਕਬਾਲ ਵਿਚਲਾ ਸੱਚ, ਔਰ ਮੈਂ ਸਮਝਦਾ ਕਿ ਇੱਕ ਨਜ਼ਮ ਦੇ ਵਿੱਚ ਉਹਨੇ ਸਾਰੇ ਬ੍ਰਾਹਮਣ ਮਤ ਦੇ ਥਾਟ ਨੂੰ, ਸਿੱਖੀ ਦਾ, ਤੌਹੀਦ ਦਾ ਮੈਸੇਜ ਤੇ ਗੁਰੂ ਨਾਨਕ ਪਾਤਸ਼ਾਹ ਦਾ ਮਰਦ ਕਾਮਿਲ ਹੋਣਾ। ਹੁਣ ਇਹ ਗੱਲ ਬ੍ਰਾਹਮਣ ਨੂੰ ਪਹਿਲੇ ਦਿਨ ਤੋਂ ਹੀ, ਜੇ ਬ੍ਰਾਹਮਣ ਨੂੰ ਪਹਿਲੇ ਦਿਨ ਸਮਝ ਆ ਗਿਆ, ਜਨਊ ਤੋਂ ਗੱਲ ਸ਼ੁਰੂ ਹੋਈ। ਬੇਸ਼ੱਕ ਗੱਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਕਾਂਟੈਕਸਟ ਕਰ ਰਹੇ ਹਾਂ, ਲੇਕਿਨ 22 ਤਾਰ ਤੇ ਮੈਂ ਬਹੁਤ ਵਾਰ ਦੇਖਦਾ ਹੁਣ, ਅੱਜ ਜਦੋਂ ਹਿੰਦ ਦੀ ਚਾਦਰ ਕਹਿ ਕੇ ਔਰ ਬੜਾ RSS ਨੇ ਉਹ ਨੋਟੰਕੀ ਜਿਹਨੂੰ ਮਗਰਮੱਛੀ ਅਥਰੂ ਕਹਿੰਦੇ ਨੇ ਕਿ ਜੀ ਸਾਡਾ ਵਿਚਾਰ ਹੈ। 1675 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। 1686 ਦੇ ਵਿੱਚ ਭੰਗਾਣੀ ਦਾ ਯੁੱਧ ਹੁੰਦਾ, 11 ਸਾਲ ਦਾ ਵਕਫਾ ਹੈ। ਭੰਗਾਣੀ ਦੇ ਯੁੱਧ ਦੇ ਵਿੱਚ ਉਹ ਸਾਰੇ ਹੀ 22 ਤਾਰ ਦੇ ਪਹਾੜੀ ਰਾਜੇ ਸਭ ਇਕੱਠੇ ਹੋ ਕੇ ਆ ਜਾਂਦੇ ਨੇ। ਔਰ ਫਿਰ 10ਵੇਂ ਪਾਤਸ਼ਾਹ ਦੇ ਜੀਵਨ ਦੀਆਂ ਜੇ ਅਸੀਂ 14 ਜੰਗਾਂ ਦੇਖਦੇ ਹਾਂ ਤੇ ਲਗਭਗ 11 ਜੰਗਾਂ ਐਕਸਕਲੂਸਿਵਲੀ ਇਹਨਾਂ ਦੇ ਨਾਲ ਲੜੀਆਂ ਜਾਂਦੀਆਂ। ਔਰੰਗਜ਼ੇਬ ਨੂੰ ਵੀ ਜਾ ਕੇ ਇਹੀ ਸ਼ਿਕਾਇਤ ਕਰਦੇ ਨੇ। ਸੋ ਇਹ ਕੰਟੈਕਸਟ ਸਮਝਣ ਵਾਲਾ ਗੱਲ। ਅੱਜ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਜਿਵੇਂ ਦੱਸਿਆ ਗਿਆ ਕਿ ਭਾਈ ਇੰਡੀਅਨ ਏਜੰਸੀਆਂ ਇਹੀ ਨਹੀਂ ਵੀ ਉੱਥੇ ਉਹਨਾਂ ਨੇ 600-700 ਚੈਨਲ ਆਪਣੇ ਕੰਟਰੋਲ 'ਚ ਕੀਤਾ ਹੋਇਆ ਹੈ, IT ਸੈਕਟਰ ਦੇ ਬੰਦੇ ਬਿਠਾਏ ਹੋਏ ਨੇ ਸੋਸ਼ਲ ਮੀਡੀਆ 'ਤੇ। ਈਵਨ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਤੁਸੀਂ ਕਦੇ IANS ਦੇਖੋ, ANI ਦੇਖੋ, ਜਿਹੜੀਆਂ ਰਾਹ ਦੀਆਂ ਆਊਟਫਿਟਸ ਨੇ, ਕਿਸੇ ਦੀ ਰॉयटर ਵਾਲਿਆਂ ਦੇ ਨਾਲ, ਕਿਸੇ ਦੀ ਐਸੋਸੀਏਟਡ ਪ੍ਰੈਸ ਦੇ ਨਾਲ ਉਹੀ ਖਬਰਾਂ ਪਲਾਂਟ ਕਰਵਾਈਆਂ ਜਾਂਦੀਆਂ ਨੇ, ਨਾ ਕਿਸੇ ਦਾ ਜੋੜਿਆ ਜਾਂਦਾ ਹੈ। ਔਰ ਮਕਸਦ ਉਹਨਾਂ ਦਾ ਇਹ ਹੈ ਵੀ ਉਹਨਾਂ ਨੇ ਇਕੱਲਾ ਵਿਦਨ ਭਾਰਤ ਦੇ ਤਾਂ ਜੋ ਉਹਨਾਂ ਨੇ ਜੂਨ 84 ਕੀਤਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। 41 ਵਰ੍ਹੇ ਪਹਿਲਾਂ ਫੁੱਲ ਸਕੇਲ, ਹਾਲਾਂਕਿ ਜਦੋਂ ਕੋਈ ਮੁਲਕ ਕਿਸੇ ਦੇ ਖਿਲਾਫ ਜੰਗ 'ਚ ਜਾਂਦਾ ਹੈ ਡਿਕਲੇਅਰ ਕਰਦਾ ਹੈ, ਪਰ ਅਨਡਿਕਲੇਅਰਡ ਵਾਰ, ਔਰ ਅਨਡਿਕਲੇਅਰਡ ਵਾਰ ਇੱਕ ਲੈਵਲ ਦੀ ਨਹੀਂ। ਜੇ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰੀਏ, ਜਿਵੇਂ ਮੈਂਸ਼ਨ ਹੋਇਆ ਹੈ ਔਰੰਗਜ਼ੇਬੀ ਸੋਚਦਾ, ਇਸ ਗੱਲ ਦਾ ਧਿਆਨ ਰਹੇ ਕਿ ਔਰੰਗਜ਼ੇਬ ਦੀ ਭੈਣ ਜਹਾਂ ਆਰਾ, ਸ਼ਾਹਜਹਾਂ ਦੀ ਡਾਟਰ, ਜਿਹਨੇ ਚਾਂਦਨੀ ਚੌਂਕ ਬਣਵਾਇਆ, ਬਹੁਤ ਵੱਡਾ ਹੌਜ਼ ਪਾਣੀ ਦਾ ਬਣਵਾਇਆ। ਔਰ ਚਾਂਦਨੀ ਇਸ ਲਈ ਕਹਿੰਦੇ ਨੇ ਕਿ ਉਸ ਪਾਣੀ ਦੇ ਵਿੱਚ ਜਦੋਂ ਚੰਦਰਮਾ ਦਾ ਅਕਸ ਪੈਂਦਾ ਸੀ ਤੇ ਚਾਰੇ ਪਾਸੇ ਚਾਨਣ ਫੈਲ ਜਾਂਦਾ ਸੀ। ਔਰ ਉਹ ਇੱਕ ਕ੍ਰੀਏਟਿਵ ਲੇਡੀ ਸੀ। ਹੁਣ ਜੇ ਔਰੰਗਜ਼ੇਬ ਦੇ ਕਾਂਟੈਕਸਟ 'ਚ ਗੱਲ ਕਰੀਏ ਜਾਂ ਉਸ ਤੋਂ ਪਹਿਲਾਂ ਜਹਾਂਗੀਰ ਦੇ ਕਾਂਟੈਕਸਟ 'ਚ ਵੀ ਗੱਲ ਕਰੀਏ, ਵਿਦਨ ਇਸਲਾਮ ਵੀ ਦੋ ਕਰੰਟ ਬਰਾਬਰ ਰਹੇ ਨੇ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਹੈ ਤੇ ਅਸੀਂ ਇਹ ਵੀ ਦੇਖੀਏ, ਔਰ ਜਾਂ ਸਾਈਂ ਮੀਆਂ ਮੀਰ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ, ਤੇ ਇਹ ਬਰਾਬਰ। ਜਾਂ ਸ਼ੇਖ ਅਹਿਮਦ ਸਰਹੰਦੀ ਦਾ ਜ਼ਿਕਰ ਹੋਇਆ ਜਿਹੜਾ ਜ਼ਿੰਮੇਵਾਰ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ। ਲੇਕਿਨ ਮੂਲ ਤੌਰ 'ਤੇ ਜਿਹੜਾ ਥਾਟ ਔਰੰਗਜ਼ੇਬੀ ਥਾਟ ਹੈ ਉਹ ਅਸੀਂ ਤੌਜ਼ਕੇ ਜਹਾਂਗੀਰੀ ਦੇ ਵਿੱਚ ਦੇਖਦੇ ਹਾਂ। ਬਹੁਤ ਵਰੇ ਤਾਂ ਇਹ ਕਿਉਂਕਿ ਨੈਰੇਟਿਵ ਦਾ ਕੰਟਰੋਲ ਇਹਨਾਂ ਕੋਲ ਸੀ। ਚੰਦੂ ਜ਼ਾਲਮ ਹੈ, ਉਹਨੇ ਆਪਣੀ ਹਵੇਲੀ 'ਚ ਟਾਰਚਰ ਕੀਤਾ, ਪਰ ਜਦੋਂ ਤੱਕ ਸਾਡੇ ਸਕਾਲਰ ਡਾਕਟਰ ਗੰਡਾ ਸਿੰਘ ਜਾਂ ਸਰ ਕਪੂਰ ਸਿੰਘ ਜਿਨ੍ਹਾਂ ਦੀ ਪਰਸ਼ੀਅਨ ਦੇ ਉੱਤੇ ਗ੍ਰਿਪ ਸੀ, ਉਹ ਇਸਲਾਮਿਕ ਸੋਰਸਿਸ ਤੱਕ ਵੀ ਪਹੁੰਚੇ, ਮੁਗਲਿਆ ਕੋਰਟ ਤੱਕ ਵੀ, ਅਲੀਗੜ੍ਹ ਯੂਨੀਵਰਸਿਟੀ 'ਚੋਂ ਵੀ ਉਹਨਾਂ ਨੇ ਕੀਤਾ। ਤੇ ਜਦੋਂ ਤੌਜ਼ਕੇ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਸਵੈ ਜੀਵਨੀ ਆਈ ਸਾਹਮਣੇ, ਤੇ ਸਾਹਮਣੇ ਆਇਆ ਵੀ ਉਹ ਤਾਂ ਖੁਦ ਮੰਨ ਰਿਹਾ ਕਿ ਭਾਈ ਉਹ ਤੁਸੀਂ ਵਾਕਿਫ ਹੋ ਉਸ ਕੋਰਟ ਤੋਂ ਕਿ ਜੀ ਦਰਿਆ ਬਿਆਸਾ ਦੇ ਕੰਢੇ ਗੁਰੂ ਅਰਜਨ ਸਾਹਿਬ ਦਾ ਕਿਹੜਾ ਨਾਂ ਲੈ ਕੇ ਪੀਰਾਂ ਫਕੀਰਾਂ ਦੇ ਭੇਸ 'ਚ ਰਹਿੰਦੇ ਨੇ। ਔਰ ਇਹਨਾਂ ਨੇ 3-4 ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਹੈ ਬੜੀ ਗਰਮ ਹੈ, ਔਰ ਇਹਨਾਂ ਨੇ ਰੱਬ ਦੇ ਨੇੜੇ ਹੋਣ ਦਾ ਢੰਡੋਰਾ ਬੜਾ ਉੱਚੀ ਵਜਾਇਆ ਹੋਇਆ। ਉਹ ਪਰਸ਼ੀਅਨ ਕਹਿੰਦੇ ਦੁਕਾਨੇ ਬਾਤਲ, ਝੂਠ ਦੀ ਦੁਕਾਨ।
ਮੇਰੀ ਚਿਰਾਂ ਤੋਂ ਇੱਛਾ ਸੀ ਕਿ ਜਾਂ ਮੈਂ ਇਸ ਦੁਕਾਨ ਨੂੰ ਬੰਦ ਕਰ ਦਿਆਂ ਤੇ ਜਾਂ ਗੁਰੂ ਅਰਜਨ ਸਾਹਿਬ ਨੂੰ ਇਸਲਾਮ ਦੇ ਘੇਰੇ 'ਚ ਲੈ ਆਵਾਂ। ਫਿਰ ਉਹਨੇ ਖੁਸਰੋ ਦੀ ਕਹਾਣੀ ਜਿਹੜੀ ਸੁਣਾਈ ਗਈ, ਉਹਨਾਂ ਨੇ ਸਰਹੰਦੀ ਔਰ ਦੂਜਿਆਂ ਵੱਲੋਂ ਉਹਨੂੰ ਕੋਟ ਕੀਤਾ। ਸੋ ਇਹ ਜਦੋਂ ਤੱਕ ਹਕੂਮਤ ਦੇ ਲਈ, ਹੁਣ ਅੱਜ ਵੀ ਜਿਵੇਂ ਵਿਚਾਰ 'ਚ ਵੀ ਆਇਆ, ਤੁਸੀਂ ਸਾਰਾ ਦਿਨ ਕੀਰਤਨ ਕਰੋ, ਸਾਰੀ ਰਾਤ ਕੀਰਤਨ ਕਰੋ, ਸੋਨੇ ਦੇ ਸਾਰੇ ਗੁਰਦੁਆਰੇ ਬਣਾ ਲਓ, ਉਹਨਾਂ ਨੂੰ ਕੀ ਫਰਕ ਪੈਂਦਾ? ਮੁਗਲਾਂ ਨੂੰ ਵੀ ਕੋਈ ਫਰਕ ਨਹੀਂ ਸੀ ਪੈਂਦਾ। ਬਾਬਰ ਤੋਂ ਸ਼ੁਰੂ, ਹਾਲਾਂਕਿ ਬਾਬਰ ਕੇ ਗੱਲ ਸ਼ੁਰੂ ਹੋਈ ਪਹਿਲੇ ਦਿਨ ਤੋਂ ਉਹ ਚੈਲੰਜ ਨਾਲ ਜੁੜੀ ਹੋਈ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਿੰਨੀ ਸਟਰੋਂਗਲੀ ਵੇਲੇ ਦੇ ਹਾਕਮਾਂ ਨੂੰ ਚੈਲੰਜ ਕੀਤਾ ਹੈ, ਇਕੱਲੇ ਬਾਬਰ ਨੂੰ ਜ਼ਾਬਰ ਕਹਿਣ ਤੱਕ ਨਹੀਂ ਹੈ, ਈਵਨ ਲੋਧੀ ਪਠਾਨ, ਜਦੋਂ ਅਸੀਂ ਉਹਨਾਂ ਦਾ ਵੀ ਜ਼ਿਕਰ ਕਰਦੇ, ਇਬਰਾਹਿਮ ਲੋਧੀ ਦਾ ਪੀਰੀਅਡ ਹੈ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਤੇ ਇਸ ਗੱਲ ਦਾ ਧਿਆਨ ਰਹੇ ਕਿ ਔਰੰਗਜ਼ੇਬ ਬਹੁਤ ਚੰਗੀ ਤਰ੍ਹਾਂ ਪੰਜਾਬ ਤੋਂ ਵਾਕਿਫ ਸੀ। ਉਸ ਦੀ ਮੁੱਢਲੀ ਸਿੱਖਿਆ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ। ਜਿਵੇਂ ਦੋ ਵੱਡੇ ਇਸਲਾਮਿਕ ਥਾਟਸ ਦੀ ਉੱਥੇ ਗੱਲ ਹੁੰਦੀ ਹੈ, ਇੱਕ ਨੂੰ ਬਰੇਲਵੀ ਕਹਿੰਦੇ ਨੇ ਔਰ ਇੱਕ ਜਿਨ੍ਹਾਂ ਦੇ ਵਿੱਚ ਹੁਣ ਜਦੋਂ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਮਟੰਕੀ ਜਿਹੜਾ ਨਵਾਂ ਯਾਰ ਬਣਿਆ ਇਹਨਾਂ ਦਾ, ਉਹ ਆਇਆ ਤੇ ਉਹ ਦਿਓਬੰਦੀ ਵੀ ਉਹਨਾਂ ਨੂੰ ਲੈ ਕੇ ਗਏ। ਇਹ ਦੋ ਸਕੂਲ ਆਫ ਥਾਟ ਪੈਰਲਲ ਚੱਲ ਰਹੇ ਸੀ ਔਰ ਸੁਲਤਾਨਪੁਰ ਲੋਧੀ ਬਹੁਤ ਵੱਡਾ ਇਸਲਾਮਿਕ ਸਟੱਡੀਜ਼ ਦਾ ਸੈਂਟਰ ਸੀ ਔਰ ਸ਼ਾਹਜਹਾਂ ਨੇ ਔਰੰਗਜ਼ੇਬ ਦੀ ਮੁੱਢਲੀ ਤਾਲੀਮ ਜਿਹੜੀ ਆ ਉੱਥੇ ਹੋਈ। ਤੇ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਜ਼ਿਕਰ ਕਰਦੇ ਹਾਂ, ਦੌਲਤ ਰਾਏ ਜਿਹੜਾ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ 'ਚ ਵੀ ਦੌਲਤ ਖਾਨ ਮੈਂਸ਼ਨ ਕੀਤਾ ਹੈ। ਦੌਲਤ ਖਾਨ ਰਾਏ ਬੁਲਾਰ ਦਾ ਸਨ ਇਨ ਲਾਅ ਵੀ ਸੀ। ਔਰ ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਬਾਬਰ ਨੂੰ ਹਮਲਾ ਕਰਨ ਦੇ ਲਈ ਸੱਦਾ ਦੇਣ ਵਾਲਾ ਵੀ ਦੌਲਤ ਖਾਨ ਸੀ। ਸੋ ਔਰੰਗਜ਼ੇਬ ਬਹੁਤ ਚੰਗੀ ਤਰ੍ਹਾਂ ਵਾਕਿਫ ਸੀ, ਪਰ ਇਹ ਜਿਹੜੀ ਸਾਰੀ ਜ਼ੁਲਮਾਂ ਦੀ ਕਹਾਣੀ, ਬੇਸ਼ੱਕ ਉਸ ਦੇ 'ਚ ਕੋਈ ਪੋਜ਼ੀਟਿਵਿਟੀ ਸੀ ਤੇ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਉਹਦੀ ਤਾਰੀਫ ਕੀਤੀ ਹੈ, ਲੇਕਿਨ ਦੂਸਰੇ ਪਾਸੇ ਗੁਨਾਹਗਾਰ ਆਪਣੇ ਪਿਓ ਨੂੰ ਕੈਦ ਕਰਨਾ, ਭਰਾਵਾਂ ਦੇ ਨਾਲ ਦਾਰਾ ਸ਼ਿਕੋ ਬਹੁਤ ਵੱਡਾ ਸਕਾਲਰ ਸੀ ਔਰ ਉਸ ਨੇ ਬੇਸ਼ੱਕ ਨਿਜ਼ਾਮੁਦੀਨ ਔਲੀਆ ਦਿੱਲੀ 'ਚ ਬੈਠਾ ਹੈ ਜਾਂ ਉਹਦੇ ਨਾਲ ਜੁੜੀ ਹੋਈ ਉਰਦੂ ਲੈਂਗੁਏਜ ਵੀ ਉਸ ਪੀਰੀਅਡ 'ਚ, ਜਾਂ ਜਿਸ ਨੂੰ ਅਸੀਂ ਤਬਲਾ ਜਾਂ ਦੂਜਾ ਕਹਿੰਦੇ ਹਾਂ ਜਾਂ ਕਵਾਲੀ, ਇਹ ਸਾਰੀਆਂ ਫਾਰਮਸ ਉਸ ਪੀਰੀਅਡ 'ਚ ਨੇ। ਔਰ ਦਾਰਾ ਸ਼ਿਕੋ ਜਿਹਦੇ ਇਲਾਜ ਦੇ ਲਈ ਵੀ ਗੁਰੂ ਹਰਰਾਏ ਸਾਹਿਬ ਦੇ ਹਰਬੇਰੀਅਮ 'ਚੋਂ ਇੱਕ ਖਾਸ ਮਈਸ਼ਰ ਦੀਆਂ ਹਰੜਾਂ ਗਈਆਂ ਸੀ ਔਰ ਖੁਦ ਵੀ ਮਿਲਣ ਆਇਆ ਸੀ ਗੁਰੂ ਸਾਹਿਬ ਨੂੰ। ਬਹੁਤ ਵੱਡਾ ਉਪਨਿਸ਼ਦਾਂ ਦਾ, ਸ਼ਾਸਤਰਾਂ ਦਾ ਸਕਾਲਰ ਸੀ। ਪਹਿਲੀ ਵਾਰ ਪਰਸ਼ੀਅਨ ਲੈਂਗੁਏਜ ਦੇ ਵਿੱਚ ਜੇ ਉਪਨਿਸ਼ਦ ਜਾਂ ਵਿਦਾਂਤ ਨਾਲ ਜੁੜੀਆਂ ਕਿਤਾਬਾਂ ਦਾ ਤਰਜਮਾ ਕੀਤਾ ਤੇ ਦਾਰਾ ਸ਼ਿਕੋ ਨੇ ਕੀਤਾ। ਤੇ ਉਹਨਾਂ ਨਾਲ ਕੀ ਵਰਤਾਰਾ ਕੀਤਾ, ਆਪਣੇ ਬਾਪ ਦੇ ਨਾਲ ਦਾਰਾ ਸ਼ਿਕੋ ਨੂੰ ਗੱਦੀ ਦੇਣਾ ਚਾਹੁੰਦਾ ਸੀ ਸ਼ਾਹਜਹਾਂ। ਇਹ ਇਵੇਂ ਹੀ ਹੈ ਜਿਵੇਂ ਵਿਦਨ ਇੱਕ ਥਾਟ, ਸੌਫਟ ਥਾਟ ਸੀ, ਜਿਵੇਂ ਅਕਬਰ ਜਹਾਂਗੀਰ ਦੀ ਥਾਂ ਆਪਣੇ ਪੋਤੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ, ਲੇਕਿਨ ਇਵੈਂਚੁਅਲੀ ਜਿਹੜੀ ਇੱਕ ਸਟਰੋਂਗ ਮੌਲਾਨਾ ਲੌਬੀ ਜਿਹੜੀ ਹਰ ਚੀਜ਼ ਨੂੰ ਜਿਹੜਾ ਉਹ ਹਰੇ ਦੇ ਥੱਲੇ ਲਿਆਉਣ ਦਾ ਉਹਨਾਂ ਦਾ ਸੰਕਲਪ ਰਿਹਾ, ਉਹ ਇਹੀ ਪਾਰਟ ਔਰੰਗਜ਼ੇਬ ਵੇਲੇ ਸੀ ਕਿਉਂਕਿ ਗੁਨਾਹਗਾਰ ਸੀ। ਇਸਲਾਮ 'ਚ ਮਾਂ ਬਾਪ ਦਾ ਰੁਤਬਾ ਨੈਕਸਟ ਟੂ ਅੱਲਾ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਬੇਸ਼ੱਕ ਇਹ ਸੀ ਜੀ ਉਹ ਟੋਪੀਆਂ ਸੀਂਦਾ ਹੈ, ਉਹ ਕੁਰਾਨ ਹੱਥਾਂ ਨਾਲ ਲਿਖਦਾ ਹੈ, ਉਹ ਜ਼ਮੀਨ 'ਤੇ ਸੌਂਦਾ, ਉਹ ਦੂਜਾ ਹੈ, ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਤੁਸੀਂ ਇੰਨੇ ਵੱਡੇ ਗੁਨਾਹ ਕੀਤੇ ਨੇ, ਆਪਣੇ ਧਰਮ ਨੂੰ ਫਲਾਊਟ ਕੀਤਾ ਤੇ ਫਿਰ ਉਹ ਇੱਕ ਟੂਲ ਵੀ ਬਣਿਆ ਉਹਨਾਂ ਮੌਲਾਣਿਆਂ ਦੇ ਹੱਥਾਂ ਦੇ ਵਿੱਚ, ਜਿਸ 'ਚ ਇਕੱਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਤਾਂ ਅਸੀਂ ਜ਼ਿਕਰ ਕਰਦੇ ਹਾਂ। ਸਰਮਦ ਬਹੁਤ ਵੱਡਾ ਫਕੀਰ ਸੀ। ਹੁਣ ਵੀ ਜਦੋਂ ਅਸੀਂ ਇਸਲਾਮ ਦੀ ਲਿਬਰਲ ਟ੍ਰੈਡੀਸ਼ਨ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਮਨਸੂਰ ਦਾ ਜ਼ਿਕਰ ਹੁੰਦਾ ਹੈ ਔਰ ਉਹੀ ਟ੍ਰੈਡੀਸ਼ਨ ਦਾ ਸਰਮਦ ਹੈ। ਸੋ ਜਦੋਂ ਤੁਸੀਂ ਇੱਕ ਥਾਟ ਤੁਹਾਨੂੰ ਉਹਦੇ ਨਾਲ ਤੁਸੀਂ ਅਬਸੈਸ ਹੁੰਦੇ ਹੋ, ਭਾਵੇਂ ਤੁਸੀਂ ਉਹਨੂੰ ਪੋਲੀਟੀਕਲ ਤਲਵਾਰ ਦੇ ਤੌਰ 'ਤੇ ਵਰਤਣਾ ਚਾਹੁੰਦੇ ਹੋ ਜਾਂ ਢਾਲ ਦੇ ਤੌਰ 'ਤੇ ਵਰਤਣਾ ਚਾਹੁੰਦੇ ਹੋ, ਪਰ ਇੱਧਰ ਬਿਲਕੁਲ ਜਿਹੜਾ ਸਿੱਖੀ ਦਾ ਕਾਨਸੈਪਟ ਹੈ, ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ, ਇਹਨਾਂ ਨੇ ਇਹ ਸਿਰਫ ਇਹੀ ਨਹੀਂ ਕਿ ਅਲੋਕਾਰ ਸ਼ਹਾਦਤਾਂ ਨੇ, ਇਸ ਏਜ ਦਾ ਕੋਈ ਉਹਦਾ ਮੁਕਾਬਲਾ ਨਹੀਂ ਹੈ। ਉਹਨਾਂ ਨੇ ਉਹ ਮੁੱਢ ਬੰਨਿਆ, ਬੇਸ਼ੱਕ ਪਾਤਸ਼ਾਹਤ ਦੀ ਗੱਲ, ਸੋਵਰਨਿਟੀ ਦੀ ਗੱਲ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਅਸੀਂ ਨਾਨਕ ਰਾਜ ਚਲਾਇਆ, ਸੱਚ ਦਾ ਕਿਲ੍ਹਾ। ਔਰ ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਜਦੋਂ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ 1710 ਦੇ ਵਿੱਚ, ਔਰ ਜਿਹੜਾ ਸਿੱਕਾ ਜਾਰੀ ਹੁੰਦਾ ਹੈ ਉਸ ਸਿੱਕੇ ਦੇ ਉੱਤੇ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ, ਸ਼ਾਹੇ ਸ਼ਾਹ ਫਜ਼ਲ, ਸੱਚਾ ਸਾਹਿਬ ਅਸਤ।
ਕਿ ਇਹ ਅਸੀਂ ਸਿੱਖ ਰਾਜ ਦਾ ਦੋ ਜਹਾਨਾਂ ਦੇ ਵਿੱਚ ਚਲਾ ਰਹੇ ਹਾਂ, ਜਿਸ ਦੇ ਵਿੱਚ ਤਲਵਾਰ ਗੁਰੂ ਨਾਨਕ ਸਾਹਿਬ ਦੀ ਹੈ। ਹੁਣ ਇਹ ਜਦੋਂ ਅਸੀਂ ਮੀਰੀ ਪੀਰੀ ਸੰਤ ਸਿਪਾਹੀ ਰਾਜਯੋਗ ਜਾਂ ਦੇਖ ਤੇਗ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਮੁੱਢਲੇ ਤੌਰ ਤੇ ਇਹ ਵੀਵਨ ਨੇ। ਔਰ ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਕੋਈ ਮਲਟੀ ਫੈਸੈਟਡ ਪਰਸਨੈਲਿਟੀਜ਼ ਹੁੰਦੀਆਂ ਨੇ, ਪਰ ਉਹਨਾਂ ਦੀ ਇੱਕ ਅੱਧੀ ਗੱਲ ਇੰਨੀ ਪ੍ਰੋਮੀਨੈਂਟ ਹੁੰਦੀ ਹੈ ਕਿ ਬਾਕੀ ਜਿਹੜੀਆਂ ਪਾਰਟ ਹੈ ਉਹ ਬਿਹਾਈਂਡ ਚਲਾ ਜਾਂਦਾ ਹੈ। ਹੁਣ ਕੁਝ ਸਕਾਲਰ ਇਸ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ, ਇੱਕ ਅੱਧੇ ਨੇ ਯਤਨ ਕੀਤਾ। ਡਾਕਟਰ ਫੌਜਾ ਸਿੰਘ ਹਿਸਟਰੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪਟਿਆਲਾ ਥੋੜ੍ਹੇ ਜਿਹੇ ਟੂ ਫਾਰ ਚਲੇ ਗਏ, ਉਹਨਾਂ ਨੂੰ ਤਲਬ ਕਰ ਲਿਆ ਗਿਆ। ਪਰ ਮੈਂ ਸਮਝਦਾ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਦੀ ਦੁਨੀਆ 'ਚ, ਮੁੱਢਲੀਆਂ ਆਜ਼ਾਦੀ ਦੀਆਂ ਦੁਨੀਆ 'ਚ ਯੂਨੀਕ ਹੈ ਉਹਦੇ ਨਾਲ। ਪਰ ਇਸ ਆਸਪੈਕਟ ਨੂੰ ਵੀ ਦੇਖਣਾ ਹੋਏਗਾ ਕਿ ਜਿਵੇਂ ਗੁਰੂ ਅਰਜਨ ਸਾਹਿਬ ਦੀ ਵੱਧ ਰਹੀ ਜਿਹੜੀ ਪੋਪੂਲੈਰਿਟੀ ਸੀ, ਜਿਹਨੂੰ ਜਹਾਂਗੀਰ ਨੇ ਕਿਹਾ ਕਿ ਇੱਥੋਂ ਬਹੁਤ ਸਾਰੇ ਹਿੰਦੂ ਤੇ ਕੁਝ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਲੱਗ ਗਏ ਨੇ, ਇਵੇਂ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਇਹ ਰੀਜ਼ਨ ਬਣਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ, ਮੈਂ ਹੁਣ ਬਹੁਤ ਕੁਝ ਸਾਡਾ ਐਸਾ ਜੁੜਿਆ ਹੋਇਆ ਹੈ, ਜੇ ਮੈਂ ਕਹਾਂਗਾ ਤਾਂ ਫਿਰ ਇਨ ਕੰਟਰੋਵਰਸੀ ਚਲਾ ਜਾਂਦਾ ਹੈ। ਬਹੁਤ ਵਾਰ ਅਸੀਂ ਤਪੱਸਿਆ ਜਾਂ ਭੌਰੇ 'ਚ ਜਾਂ 27 ਸਾਲ ਜਾਂ ਦੂਜਾ, ਠੀਕ ਹੈ ਉਹ ਸਟੇਸ਼ਨਡ ਨੇ ਆਪਣੇ ਨਾਨਕੇ ਬਕਾਲਾ ਪਿੰਡ ਦੇ ਵਿੱਚ, ਬਾਬਾ ਬਕਾਲਾ ਨਾਲ ਜੁੜਿਆ ਹੋਇਆ ਪਾਰਟ ਹੈ। ਪਰ ਜੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਰਾਏ ਸਾਹਿਬ ਨੂੰ ਹਦਾਇਤ ਕਰਦੇ ਨੇ ਕਿ 2200 ਘੋੜਸਵਾਰ ਨਾਲ ਰੱਖਣੇ ਨੇ, 9ਵੇਂ ਪਾਤਸ਼ਾਹ ਦੇ ਨਾਲ ਵੀ ਹੋਣਗੇ, ਜੇ ਉਹਨਾਂ ਦੀ, ਮੈਂ ਬਹੁਤ ਵਾਰ ਦੇਖਦਾ ਕਿ ਜਿਹੜੀ ਪੋਲੀਟੀਕਲ ਅਚੀਵਮੈਂਟ ਹੈ, ਹੁਣ ਇਹ ਨਗਰ ਕੀਰਤਨ ਵੀ ਜਿਹੜੇ 350 ਸਾਲਾ ਸ਼੍ਰੋਮਣੀ ਕਮੇਟੀ ਨੇ ਕੱਢਿਆ, ਉੱਥੋਂ ਧੋਬੜੀ ਸਾਹਿਬ ਆਸਾਮ ਤੋਂ ਔਰ ਇੱਧਰ ਅਨੰਦਪੁਰ ਸਾਹਿਬ ਦਾ, ਹੁਣ ਇਹਦੇ ਨਾਲ ਇੱਕ ਜੁੜਿਆ ਹੋਇਆ ਇਤਿਹਾਸ ਹੈ। ਗੁਰੂ ਸਾਹਿਬ ਲਗਭਗ 2 ਸਾਲ ਢਾਕੇ 'ਚ ਰਹੇ ਨੇ। ਢਾਕਾ ਚਿਟਾਗੋਂਗ 'ਚ ਗੁਰਦੁਆਰਾ ਹੈ, ਔਰ ਉੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਸੀ। ਕਲਕੱਤੇ ਦੇ ਵਿੱਚ ਵੀ ਗੁਰਦੁਆਰਾ ਬਾਗਮਾੜੀ, ਬੜੀ ਸੰਗਤ, ਉਹਨਾਂ ਸਾਰੇ, ਜੋ ਅਸਾਮ ਦੇ ਵਿੱਚ ਵੀ ਧੋਬੜੀ ਸਾਹਿਬ ਵੀ। ਹੁਣ ਉੱਥੇ ਜਿਹੜੇ ਅਸਾਮ ਦਾ ਖਿੱਤਾ ਹੈ ਨਾਰਥ ਈਸਟ ਦਾ, ਜਿਹਦੀਆਂ 7 ਸਟੇਟਾਂ ਇਹਨਾਂ ਨੇ ਬਣਾਈਆਂ ਨੇ, 7 ਸਿਸਟਰ ਜਿਹਨਾਂ ਨੂੰ ਕਿਹਾ ਜਾਂਦਾ, ਜਿਹੜੀਆਂ ਕਿਸੇ ਵੇਲੇ ਵੀ ਭਾਰਤ ਦੇ ਨਕਸ਼ੇ ਤੋਂ ਚਿਕਨ ਨੈਕ ਰਾਹੀਂ ਕੱਟੀਆਂ ਜਾ ਸਕਦੀਆਂ ਨੇ। ਇੱਥੇ ਅਹੋਮ ਰਾਜਿਆਂ ਦਾ ਰਾਜ ਸੀ। ਇਹ ਨਜ਼ਰਾਨਾ ਦਿੰਦੇ ਸੀ ਦਿੱਲੀ ਦਰਬਾਰ ਨੂੰ, ਬਟ ਬਹੁਤ ਵਾਰ ਆਪਣੇ ਆਪ ਨੂੰ ਆਜ਼ਾਦ ਵੀ ਡਿਕਲੇਅਰ ਕਰ ਦਿੰਦੇ ਸੀ। ਹੁਣ ਅਹੋਮ ਰਾਜਿਆਂ ਦਾ ਵਾਰਿਸ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਹੈ। ਹਾਲਾਂਕਿ ਬਹੁਤ ਵਾਰੀ ਕੁਝ ਲਿਸਟਾਂ ਸਾਹਮਣੇ ਨੇ ਕਿ 52 ਜਿਹੜੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਏ ਗਵਾਲੀਅਰ ਦੇ ਕਿਲੇ 'ਚੋਂ, ਉਹਨਾਂ 'ਚੋਂ ਮੈਜੋਰਿਟੀ ਤਾਂ ਜ਼ਾਹਰ ਹੈ ਰਾਜਪੂਤ ਓਰੀਜਨ ਦੇ, ਅਸਾਮ ਤੋਂ ਲੈ ਕੇ ਤੇ ਕਹਿਲੂਰ ਤੱਕ, ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ। 2 ਕੁ ਨਾਮ ਮੁਸਲਮਾਨੀ ਵੀ ਨੇ, ਲੇਕਿਨ ਅਸਾਮ ਦੇ ਜਿਹੜੇ ਰਾਜੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਸਿੱਖੀ ਨਾਲ ਪਿਆਰ ਰੱਖਦੇ ਨੇ ਔਰ ਰਿਬੈਲੀਅਸ ਹੋ ਜਾਂਦੇ ਨੇ। ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ, ਇੱਕ ਗੱਲ ਦਾ ਵੀ ਧਿਆਨ ਰਹੇ ਕਿ ਅੱਜ ਜਿਹੜੇ ਔਰੰਗਜ਼ੇਬ ਕਰ ਰਹੇ ਨੇ, 1/3 ਫੌਜ ਔਰੰਗਜ਼ੇਬ ਦੀ ਰਾਜਪੂਤ ਰਾਜਿਆਂ ਦੇ ਉੱਤੇ ਜਿਹੜੀ ਆ ਉਹ ਖੜੀ ਸੀ। ਔਰ ਬਹੁਤ ਸਾਰੀਆਂ ਐਕਸਪੀਡੀਸ਼ਨ ਜਿਹੜੀਆਂ ਅੱਜ ਤਾਂ ਸਾਰੇ ਬੜੇ ਹਿੰਦੂਤਵਾ ਦੇ ਝੰਡਾ ਬਰਦਾਰ ਬਣੇ ਹੋਏ ਨੇ, ਇਹ ਸਾਰੇ ਜਿਹੜੇ ਨੇ ਇਹ ਫਖਰ ਨਾਲ ਕੋਈ ਅਕਬਰ ਜਾਂ ਕੋਈ ਮੁਗਲ ਬਾਦਸ਼ਾਹ ਐਸਾ ਨਹੀਂ ਜਿਹਦੇ ਹਰਮ ਦੇ ਵਿੱਚ ਰਾਜਪੂਤ ਰਾਣੀ, ਔਰ ਕੋਈ ਉਹ ਲੁੱਟ ਕੇ ਨਹੀਂ ਸੀ ਲਿਆਇਆ ਉੱਥੋਂ ਰਾਜਪੂਤਾਨੇ ਤੋਂ, ਆਪ ਹੀ ਬੜੀ। ਔਰ ਤੁਸੀਂ ਉਸ ਪੀਰੀਅਡ ਦਾ ਅਕਾਊਂਟ ਦੇਖੋ, ਉਹਨੂੰ ਮੁਗਲ ਰਾਜਪੂਤ ਡਾਇਨੈਸਟੀ ਕਹਿੰਦੇ ਸੀ। ਉਹ ਇਸ ਗੱਲ 'ਚ ਫਖਰ ਕਰਦੇ ਸੀ ਕਿ ਜੀ ਮੁਗਲਾਂ ਦੇ ਨਾਲ ਸਾਡੇ ਰਿਸ਼ਤੇ ਨੇ ਔਰ ਇਹ ਸਾਡਾ ਰਾਜ ਹੈ। ਹੁਣ ਰਾਜਾ ਰਾਮ ਸਿੰਘ ਨੂੰ ਜਿਹੜਾ ਜ਼ਾਹਰ ਹੈ, ਹੁਣ ਜੇ ਰਾਜਾ ਜੈ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਜੈ ਸਿੰਘ ਸਵਾਈ ਜਿਹਦੇ 'ਤੇ ਜੈਪੁਰ ਹੈ, ਜਿਸ ਦੇ ਬੰਗਲੇ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜਿੱਥੇ ਬੰਗਲਾ ਸਾਹਿਬ ਬਣਿਆ, ਉਸ ਦਾ ਹੁਣ ਰਾਮ ਸਿੰਘ ਜਿਹੜਾ ਜਾਂਦਾ ਹੈ ਉਹ ਵੀ ਰਾਜਪੂਤਾਨੇ ਦੇ ਉਹਨਾਂ ਪਰਿਵਾਰਾਂ 'ਚੋਂ ਹੈ ਜਿਹਦੇ ਵਡੇਰਿਆਂ ਨੂੰ ਛਡਾਇਆ ਸੀ। ਉਹ ਵੀ ਸ਼ਰਧਾ ਰੱਖਦਾ। ਦੂਜਾ ਵੀ ਫੌਜਾਂ ਆਮੋ ਸਾਹਮਣੇ ਨੇ। ਮੁਗਲਿਆ ਫੌਜ ਦੇ ਵਿੱਚ ਖੌਫ ਹੈ ਕਿ ਜੀ ਇਹ ਕਿਉਂਕਿ ਕਾਲੇ ਜਾਦੂ ਦਾ ਜ਼ਿਕਰ ਜਾਂ ਕਾਮਰੂਪ ਦੇਸ਼ ਭਾਈ ਮਰਦਾਨਾ ਜੀ ਨਾਲ ਜੁੜੀ ਸਾਖੀ ਤੋਂ ਵੀ ਅਸੀਂ ਵਾਕਿਫ ਹੈ। ਇਹ ਜਾਦੂ ਤੇ ਦੂਜੇ ਤੀਜੇ ਇਹ ਬੰਗਾਲੀਆਂ ਦੇ ਨਾਲ ਜੁੜੇ ਹੋਏ ਨੇ। ਹੁਣ ਵੀ ਅਸਾਮ ਦਾ ਇੱਕ ਜ਼ਿਲ੍ਹਾ ਹੀ ਕਾਮਰੂਪ ਜ਼ਿਲ੍ਹਾ ਹੈ। ਹੁਣ ਉਹਨਾਂ ਨੂੰ ਇਹ ਡਰ ਵੀ ਹੈ, ਦੋਨੋਂ ਪਾਸੇ ਫੌਜਾਂ ਨੇ, ਦੋਨੋਂ ਹੀ ਰਾਜੇ ਸ਼ਰਧਾਲੂ ਨੇ, ਗੁਰੂ ਸਾਹਿਬ ਤੱਕ ਆਪਣੇ ਜਿਹੜੇ ਨੇ ਐਮਿਸਟਰੀ ਨੂੰ ਭੇਜਦੇ ਨੇ ਕਿ ਮਹਾਰਾਜ ਕੋ ਹੱਲ ਕੱਢੋ। ਗੁਰੂ ਸਾਹਿਬ ਉਹਨਾਂ ਔਰ ਮੈਂ ਇਸ ਲਈ ਕਹਿ ਰਿਹਾ ਕਿ ਜੇ ਇੱਕ ਪਾਸੇ ਗੁਰੂ ਸਾਹਿਬ ਦੀ ਵੈਰਾਗ ਨਾਲ ਭਰੀ ਹੋਈ ਬਾਣੀ ਹੈ, ਉਹਨਾਂ ਦੀ ਸ਼ਹਾਦਤ ਦਾ ਅਸੀਂ ਜ਼ਿਕਰ ਕਰਦੇ ਹਾਂ, ਪਰ ਪੋਲੀਟੀਕਲੀ ਕਿਸ ਲੈਵਲ ਦੇ ਉੱਤੇ ਗੁਰੂ ਸਾਹਿਬ ਦਾ ਉਸ ਖਿੱਤੇ ਦੇ
ਪੋਲੀਟੀਕਲ ਸਟਰਕਚਰ ਦੇ ਵਿੱਚ ਉਹਨਾਂ ਦੀ ਪਹੁੰਚ ਸੀ, ਗੁਰੂ ਸਾਹਿਬ ਦੋਨਾਂ ਦਾ ਸਮਝੌਤਾ ਕਰਵਾ ਦਿੰਦੇ ਨੇ, ਜੰਗ ਹੋਣੋਂ ਹਟ ਜਾਂਦੀ ਹੈ ਤੇ ਦੋਨੋਂ ਹੀ ਕਹਿੰਦੇ ਨੇ ਮਹਾਰਾਜ ਕੋਈ ਚੀਜ਼ ਇੱਥੇ ਐਜ਼ ਏ ਯਾਦਗਾਰ ਹੋਣੀ ਚਾਹੀਦੀ ਹੈ ਕਿ ਤੁਸੀਂ ਇੰਨਾ ਵੱਡਾ ਡਿਪਲੋਮੈਟਿਕ ਟਰੂਸ ਕੀਤਾ। ਔਰ ਇਹ ਫੈਸਲਾ ਹੋਇਆ ਕਿ ਦੋਨੋਂ ਪਾਸੇ ਦੀਆਂ ਫੌਜਾਂ ਦੇ ਸਾਰੇ ਸਿਪਾਹੀ ਦੋ ਦੋ ਢਾਲਾਂ ਮਿੱਟੀ ਦੀਆਂ ਭਰ ਕੇ ਪਾਉਣਗੇ। ਧੋਗੜੀ ਜਾਂ ਧੋਬੜੀ ਲਫ਼ਜ਼ ਹਮੇਸ਼ਾ ਅਸੀਂ ਜਿਹੜਾ ਛੋਟਾ ਜਿਹਾ ਪਿਰਾਮਿਡ ਜਾਂ ਪਹਾੜੀ ਬਣ ਇਵੇਂ ਹੀ ਹੋਇਆ, ਇਸ ਯਾਦ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਹੈ। ਹੁਣ ਜਿਹੜਾ ਚੈਲੰਜ ਹੈ, ਔਰ ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਨਵੇਂ ਸਕਾਲਰਸ ਨੇ ਇਸ ਪਾਸੇ ਵੱਲ ਕਿ ਕਿੰਨੀ ਵੱਡੀ ਉਹ ਤਬਦੀਲੀ ਕਿਸ ਲੈਵਲ ਦਾ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਗਏ, 10ਵੇਂ ਪਾਤਸ਼ਾਹ ਦਾ ਜਿਹੜਾ ਉਹ ਪ੍ਰਕਾਸ਼ ਹੁੰਦਾ ਹੈ ਪਟਨਾ ਸਾਹਿਬ ਦੇ ਵਿੱਚ, ਲੇਕਿਨ 5 ਸਾਲ ਦੀ ਉਮਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਹੈ ਉਹਨਾਂ ਦਾ ਮਿਲਾਪ ਨਹੀਂ ਹੁੰਦਾ। ਉਹ ਸਿੱਧੇ ਅਸਾਮ ਤੋਂ ਰਸ਼ ਕਰਦੇ ਨੇ ਅਨੰਦਪੁਰ ਸਾਹਿਬ। ਹਾਲਾਂਕਿ ਉਸ ਤੋਂ ਪਹਿਲਾਂ ਚੱਕ ਨਾਨਕੀ ਗੁਰੂ ਸਾਹਿਬ ਨੇ ਵਸਾਇਆ ਮਾਖੋਵਾੜ ਲੈ ਕੇ, ਔਰ ਹੌਲੀ ਹੌਲੀ ਥੋੜ੍ਹੇ ਬਹੁਤ ਫਰਕ ਹੈ ਉਹਨਾਂ ਦੇ ਜਦੋਂ ਤੁਸੀਂ ਖਸਰਾ ਨੰਬਰ ਜਾਂ ਦੂਜੇ ਤੀਜੇ ਜਿਹੜੇ ਰੈਵਨਿਊ ਰਿਕਾਰਡ ਦੇਖਦੇ ਨੇ, ਪਰ ਆਲਮੋਸਟ ਉਹੀ ਪਾਰਟ ਹੈ। 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਵਸਾਇਆ ਸੀ, ਇਹ ਆਲਮੋਸਟ ਉਹੀ ਬੈਲਟ ਹੈ ਸਾਰੀ। ਔਰ ਇਹ ਇੱਕ ਵੱਖਰਾ ਪਾਰਟ ਹੋਏਗਾ ਕਦੇ ਕਿ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਕੀਰਤਪੁਰ ਸਾਹਿਬ 'ਚ ਗੁਜ਼ਾਰੇ ਰਿਟਰੀਟ ਕਰਕੇ, ਉਹਨਾਂ ਦੇ ਸਾਹਮਣੇ ਕੀ ਮੈਸੇਜ ਸੀ। ਔਰ ਇਹ ਇਵੇਂ ਨਹੀਂ ਹੈ ਜਿਵੇਂ ਅੱਜ ਅਸੀਂ 3 ਘੰਟੇ 'ਚ ਸਾਰਾ ਪੰਜਾਬ ਘੁੰਮ ਕੇ ਆ ਜਾਈਦਾ। ਇਹ ਸਾਰਾ ਖਿੱਤਾ ਜਿਹੜਾ ਸ਼ਿਵਾਲਿਕ ਹਿਲਸ ਦਾ ਸੀ, ਬੜੇ ਡੈਂਸ ਫੋਰੈਸਟ ਸਨ। 6ਵੇਂ ਪਾਤਸ਼ਾਹ ਦਾ 10ਵੇਂ ਪਾਤਸ਼ਾਹ ਦਾ ਸ਼ੇਰ ਦੇ ਸ਼ਿਕਾਰ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੋਰ ਤਾਂ ਕਿਸੇ ਪਾਸੇ ਨਹੀਂ, ਇਹਨਾਂ 'ਚ ਹੀ ਨੇ, ਕਿਉਂਕਿ ਇਹ ਸੰਘਣੇ ਜੰਗਲ, ਬਹੁਤ ਥਿਕ ਨਾਲੇ ਔਰ ਦੂਜੇ ਤੀਜੇ। ਔਰ ਇਹ ਮਿਲੀਟੈਰਲੀ ਪਲੈਨਿੰਗ ਸੀ ਕਿ ਲੌਂਗ ਟਰਮ ਜਿਹੜਾ। ਔਰ ਵਾਕਿਆ ਹੀ ਜਦੋਂ ਅਸੀਂ 5 ਕਿਲੇ ਅਨੰਦਪੁਰ ਸਾਹਿਬ ਔਰ ਸਿੱਖਾਂ ਦੀ ਰੈਜ਼ਿਸਟੈਂਸ ਦੇਖਦੇ ਹਾਂ ਜਿਸ ਲੈਵਲ ਦੇ ਉੱਤੇ, ਤੇ ਇਹ ਚੋਣ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਸੀ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦਾ। ਔਰ ਇਹ ਤਾਂ ਸਾਡਾ ਇਤਿਹਾਸ ਕਹਿੰਦਾ ਵੀ ਨਾ ਉਹਨਾਂ ਦਾ ਤਿਆਗ ਮੱਲ ਹੈ, 12-13 ਸਾਲ ਦੀ ਉਮਰ ਹੈ। ਕਰਤਾਰਪੁਰ ਦੀ ਅਖੀਰਲੀ ਜੰਗ, ਉਹ ਕਰਤਾਰਪੁਰ ਜਿਹੜਾ ਜਲੰਧਰ ਤੋਂ 12-13 ਕਿਲੋਮੀਟਰ ਟੂਵਰਡਸ ਅੰਮ੍ਰਿਤਸਰ ਹੈ, ਉਸ ਦੇ ਵਿੱਚ ਇੰਨੇ ਤੇਗ ਦੇ ਜੌਹਰ ਦਿਖਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਵੀ ਕਹਿੰਦੇ ਨੇ ਨਹੀਂ ਤੂੰ ਤਿਆਗਮੱਲ ਨਹੀਂ ਹੈ, ਤੂੰ ਤਾਂ ਤੇਗ ਬਹਾਦਰ ਹੈ। ਹੁਣ ਜਿਹੜਾ ਇਸ ਲੈਵਲ ਤੋਂ ਰੋਲ ਸ਼ੁਰੂ ਹੁੰਦਾ ਹੈ, ਦਿੱਲੀ ਦੀ ਹਕੂਮਤ ਹਮੇਸ਼ਾ ਉਸ ਤੋਂ ਘਬਰਾਏਗੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਿਉਂ ਚੁੱਭਦੇ ਸੀ, ਕਿਉਂ ਇਹ ਟਾਰਗੇਟਡ ਸੀ। ਜਾਂ ਹੁਣ ਦੇ ਕਾਂਟੈਕਸਟ ਵੀ ਜੇ ਅਸੀਂ ਦੇਖੀਏ ਕਿ ਜਿਹੜਾ ਪੰਜਾਬ ਦੇ ਅੰਦਰ ਅਣਖ ਦੇ ਨਾਲ, ਆਜ਼ਾਦੀ ਦੇ ਨਾਲ, ਗੈਰਤ ਦੇ ਨਾਲ, ਭੈ ਮੁਕਤ ਹੋ ਕੇ ਗੱਲ ਕਰੇਗਾ, ਉਹਨੂੰ ਤਾਂ ਨਜ਼ਰ ਆ ਰਿਹਾ ਹੁੰਦਾ ਕੰਧ ਤੇ ਲਿਖਿਆ, ਸਾਹਮਣੇ ਲਿਖਿਆ ਹੋਇਆ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ। ਜੂਨ 84 ਤੱਕ ਇਹ ਅੱਡ-ਅੱਡ ਪਾਰਟ ਸੀ। ਅਨੰਦਪੁਰ ਦਾ ਮਤਾ ਕਿ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਏ, ਬਾਕੀਆਂ 'ਚ ਜਿਹੜਾ ਫ੍ਰੀ ਕਰ ਦੇ। ਜੂਨ 84 ਤੋਂ ਬਾਅਦ ਤਾਂ ਗੱਲ ਮੁੱਕ ਗਈ। ਹੁਣ ਜੇ ਸਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 1849 ਤੋਂ ਬਾਅਦ ਸਿਰਫ ਇੱਕ ਆਵਾਜ਼ ਇੰਡੀਪੈਂਡੈਂਟ ਖਾਲਸਾ ਰਾਜ ਦੀ ਪਾਈ ਮਹਾਰਾਜ ਸਿੰਘ, ਵਿਦਿਨ 2 ਇਅਰਸ ਉਹਨਾਂ ਦੀ ਸਟਰਗਲ ਦੀ ਉੱਠੀ। ਬਾਅਦ ਦੇ ਵਿੱਚ ਤਾਂ ਉਹ ਕੂਕਾ ਲਹਿਰ ਹੋਏ, ਸਾਡੀ ਗਦਰੀ ਬਾਬਿਆਂ ਦੀ ਲਹਿਰ ਹੋਏ, ਇਹ ਦੂਸਰਿਆਂ ਦੀ ਜਿਹੜੀ ਹੈ ਉਹ ਭਗਤ ਸਿੰਘ ਹੋਰਾਂ, ਇਹ ਸਾਰਾ ਕਿਤੇ ਨਾ ਕਿਤੇ ਹਿੰਦੂ ਤਵੀਆਂ ਨੇ ਐਸਾ ਇੱਕ ਜਾਲ ਵਿਛਾਇਆ ਉਹ ਆਕਟੋਪਸ ਵਾਲਾ ਕਿ ਉਹ ਸਾਰੇ ਹੀ ਜਿਹੜੇ ਨੇ ਘੜੀਸ ਕੇ ਜਿਹੜੇ ਨੇ ਆਪਣੇ ਖਾਤੇ 'ਚ ਲਾਏ। ਅਕਾਲੀ ਮੂਵਮੈਂਟ 1920 ਦੀ ਜਿਹੜੀ ਇੱਕ ਯੂਨੀਕ ਮੂਵਮੈਂਟ ਸੀ, ਜਿਹਨੂੰ ਇਹਨਾਂ ਦੇ ਉਹ ਫਰੋਡੀ MK ਗਾਂਧੀ ਨੇ ਵੀ ਜਿਹੜੀ ਫਸਟ ਬੈਟਲ ਆਫ ਇੰਡੀਪੈਂਡੈਂਸ ਕਿਹਾ, ਕਿਵੇਂ ਉਹ ਅਕਾਲੀ ਵੀ ਕਨਵਰਟ ਹੋ ਕੇ ਜਾ ਕੇ ਇਹਨਾਂ ਦੇ ਖਾਤੇ 'ਚ ਡਿੱਗੇ। ਤੇ ਮੈਨੂੰ ਅਕਸਰ ਪਿਆਰਾ ਸਿੰਘ ਨਿਰਛਲ ਸਟੇਜੀ ਕਵੀ ਸਨ, ਅੰਮ੍ਰਿਤਸਰ ਦੇ ਰਹਿਣ ਵਾਲੇ ਸੀ, ਮੰਜੀ ਸਾਹਿਬ ਦੀਵਾਨ ਹਾਲ 'ਚ ਵੀ ਅਕਸਰ ਜਦੋਂ ਵੀ ਮੋਰਚੇ ਲੱਗਦੇ ਸੀ ਉਹ ਆਪਣੀ ਨਜ਼ਮ ਸੁਣਾਉਂਦੇ ਸੀ। ਉਹਨਾਂ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਸਾਡਾ ਹਾਲ ਉਦੋਂ ਵੀ ਇਹੀ ਰਿਹਾ ਔਰ ਹੁਣ ਵੀ। ਵੀਰ ਸੁਖਵਿੰਦਰ ਸਿੰਘ ਬੈਠੇ ਨੇ, ਕੱਲ੍ਹ ਵੀ ਗੱਲ ਚੱਲ ਰਹੀ ਸੀ। ਬੇਸ਼ੱਕ ਸਾਡੀਆਂ ਵਿਕਟਰੀਜ਼ ਹੁੰਦੀਆਂ ਨੇ, ਕਿਸਾਨ ਮੂਵਮੈਂਟ, 3 ਖੇਤੀ ਕਾਨੂੰਨ ਵਾਪਸ ਲੈਣਾ, ਇਹ ਪਹਿਲੀ ਵਾਰ ਇਹੀ ਨਹੀਂ ਕਿ ਹਿੰਦੂ ਤਵੀਆਂ ਦੇ ਰੱਥ ਨੂੰ ਪੰਜਾਬ ਨੇ ਰੋਕਿਆ, ਇਹਨਾਂ ਨੂੰ ਡਿਫੀਟ ਦਿੱਤੀ ਹੈ, ਕੰਪਲੀਟ ਡਿਫੀਟ, ਬਿਲਕੁਲ ਵਾਪਸ ਲੈਣ ਦੇ ਮਜਬੂਰ ਹੋਏ। ਫਿਰ ਪੰਜਾਬ ਯੂਨੀਵਰਸਿਟੀ ਦੇ ਸਾਡੇ ਬੱਚੇ ਬੱਚੀਆਂ ਨੇ ਜਿਵੇਂ ਨਿਡਰਤਾ ਦੇ ਨਾਲ
ਜਿਵੇਂ ਉਹ ਯੂਨੀਵਰਸਿਟੀ ਨੂੰ ਹੜੱਪਣ ਦੇ ਲਈ ਸੈਨੇਟ ਇਲੈਕਸ਼ਨਾਂ ਉਹ ਸਭ ਬੰਦ ਕਰਕੇ ਸਿੱਧਾ ਵਾਈਸ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਥੱਲੇ ਆਪਣਾ ਕੰਟਰੋਲ, ਇਹ ਇੱਧਰ ਮੋਰਚਾ ਚੱਲ ਰਿਹਾ ਹੈ, ਇੱਧਰ ਉਹ ਕਹਿ ਰਹੇ ਨੇ ਜੀ ਹਾਂ। ਉਧਰ ਰਾਜ ਸਭਾ ਦੇ ਵਿੱਚ ਜਿਹੜੀ ਐਨਲਿਸਟਿੰਗ ਕੀਤੀ ਹੋਈ ਹੈ 131ਵੀਂ ਸੰਵਿਧਾਨ ਸੋਧ ਕਰਨੀ ਹੈ ਕਿ ਚੰਡੀਗੜ੍ਹ ਨੂੰ ਗੋਆ, ਦਮਨ, ਦਿਓ ਉਹਨਾਂ ਵਰਗਾ ਬਣਾ ਦੇਣਾ, ਜਿਹੜਾ ਮਾੜਾ ਮੋਟਾ ਸਿੰਬੋਲਿਕ ਜਿਹਾ ਹੈ ਕਿ ਜੀ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੁੰਦਾ ਹੈ, ਇਹ ਵੀ ਖੋਹ ਲੈਣਾ। ਹੁਣ ਇਹ ਵੀ ਲੈਂਡ ਪੂਲਿੰਗ ਪਾਲਿਸੀ ਵੀ। ਲੇਕਿਨ ਅਸੀਂ ਬਿਮਾਰੀ ਦੇ ਸਿੰਪਟਮਸ ਦੇ ਨਾਲ ਹੀ ਲੜ ਰਹੇ ਹਾਂ। ਔਰ ਇਹੀ ਗੱਲ ਜਦੋਂ ਅਸੀਂ 18ਵੀਂ ਸਦੀ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ, ਜਿਹੜੀ ਲਾਈਨ ਜਦੋਂ ਇੱਕ ਵਾਰੀ ਡਰਾ ਹੋ ਜਾਂਦੀ, ਇੱਕ ਗੱਲ ਸਾਡੇ ਕੋਲ ਲੈਂਡ ਵਾਲਾ ਮੁਲਕ ਹੈ ਜਾਂ ਨਹੀਂ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਬਿਲਕੁਲ ਡਿਫਾਈਨ ਕਰਦਾ ਹੈ। ਸਿੱਖ ਗੁਲਾਮ ਨਹੀਂ ਹੈ, ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਜੋ ਗੁਲਾਮੀ ਕਬੂਲਣਾ ਚਾਹੁੰਦਾ ਹੈ। ਹਾਰ ਉਹਦੀ ਹੁੰਦੀ ਹੈ ਜਿਹੜਾ ਹਾਰ ਮੰਨ ਲੈਂਦਾ ਹੈ। ਖਾਲਸੇ ਦਾ ਤਾਂ ਮਤਲਬ ਜਾਂ ਖਾਲਸਾ ਬਾਦਸ਼ਾਹ ਹੈ ਜਾਂ ਸੋਵਰਨ ਹੈ, ਤੇ ਜਾਂ ਉਹ ਸੋਵਰਨਿਟੀ ਲਈ ਲੜ ਰਿਹਾ ਹੈ, ਕਿਉਂਕਿ ਭੈ ਮੁਕਤ ਖਾਲਸਾ ਉਹਦੇ ਲਈ ਸ਼ਹਾਦਤ ਚੋਂ ਵੀ ਜ਼ਿੰਦਗੀ ਨਿਕਲਦੀ ਹੈ ਉਸ ਦੇ ਲਈ। ਔਰ ਕਰੰਟ ਸਟਰਗਲ ਦੇ ਵਿੱਚ ਵੀ ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਸੀ, ਸਾਡੀ ਜਨਰੇਸ਼ਨ ਜਦੋਂ ਗਰੋ ਹੁੰਦੀ ਸੀ, ਗਰੋ ਹੋ ਰਹੀ ਸੀ ਸਕੂਲਾਂ ਕਾਲਜਾਂ ਦੇ ਵਿੱਚ, ਇਹ ਜਿਹੜੇ ਹਿੰਦੂ ਤਵੀ ਜਾਂ ਉਦੋਂ ਜਨਸੰਘੀ ਕਹਿੰਦੇ ਸੀ ਉਹਨਾਂ ਨੂੰ, ਉਹ ਕਿਵੇਂ ਜੋਕ ਕਰਦੇ ਸੀ ਅਰਦਾਸ ਦੇ ਲਫ਼ਜ਼ਾਂ ਨੂੰ ਲੈ ਕੇ ਜਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਲੈ ਕੇ। ਜ਼ਮਾਨੇ ਨੇ ਦੇਖਿਆ ਇਹਨਾਂ 41 ਸਾਲਾਂ 'ਚ, ਜੂਨ 84 ਘੱਲੂਘਾਰਾ ਬੇਸ਼ੱਕ ਇੱਕ ਪਾਸੇ, ਜੇ ਬਹਾਦਰੀ ਦੇ ਔਰ ਉਹ ਨਿਡਰਤਾ ਦੇ ਕਾਰਨਾਮੇ ਦੇਖਣੇ ਨੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਕਿੰਨੇ ਗੁਣਾ ਕੋਲ ਕੀ ਹੈ, SLRs ਨੇ, ਵੱਧ ਤੋਂ ਵੱਧ LMG ਹੈ, ਹੋਰ ਕੀ ਹੈ, ਇੱਧਰ ਟੈਂਕ, ਤੋਪ, ਨੇਵਲ ਡਾਈਵਰ, ਪੋਇਜ਼ਨਸ ਗੈਸ, ਇਹ PAC, ਸਾਰੇ ਕਿਸਮ ਦੇ ਹਥਿਆਰ, ਫੌਜ ਲਾ ਕੇ ਤੁਸੀਂ 72 ਘੰਟੇ ਤੁਸੀਂ ਜਿਹੜਾ ਉਹ ਅੰਦਰ ਨਹੀਂ ਆ। ਇਹ ਹਰੀ ਸਿੰਘ ਨਲੂਏ ਦਾ ਦੁਹਰਾ ਨਹੀਂ ਹੈ ਤੇ ਹੋਰ ਕੀ ਹੈ। ਤੇ ਜੇ ਫਿਰ ਅਸੀਂ 84 ਤੋਂ 94 95 ਤੱਕ ਇੱਕ ਦਹਾਕੇ ਦੀ ਉਹ ਜਿਹੜੀ ਜੰਗ ਹੈ, ਅਸਾਮੀ ਜੰਗ ਸੀ, ਦਿੱਲੀ ਦੇ ਕੋਲ ਸਾਰੇ ਸਾਧਨ ਨੇ, ਪਰ ਸਾਨੂੰ ਹਮੇਸ਼ਾ ਮਾਣ ਰਹੇਗਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋਆਣਿਆਂ ਤੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਗੁਰੂ ਦੀ ਕਲਾ ਸਦਾ ਵਾਪਰਦੀ ਹੈ। ਪੰਜਾਬ ਦੀ ਧਰਤੀ, ਜਿਸ ਬਾਰੇ ਸਿੱਖਾਂ ਨੇ ਰਿਜ਼ੋਲਵ ਕੀਤਾ ਸੀ 18ਵੀਂ ਸਦੀ 'ਚ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਦੱਖਣ ਦੇ ਮਰਾਠੇ ਬਹੁਤ ਘੱਟ ਜਦੋਂ ਹੁੰਦਾ ਹੈ, ਅਸੀਂ ਮੁਗਲ ਔਰ ਅਫਗਾਨ ਕਲੇਮ ਪੰਜਾਬ ਦੀ ਗੱਲ ਕਰਦੇ ਹਾਂ। ਲਗਭਗ 2 ਸਾਲ ਮਰਾਠੇ ਆ ਕੇ ਲਾਹੌਰ ਬੈਠੇ ਰਹੇ, ਰੋਹਤਾਸ ਤੱਕ ਪਹੁੰਚ ਗਏ ਸੀ। ਔਰ ਇਹ ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਇਸ ਕਿਸਮ ਦੇ ਜ਼ਾਲਮ ਸਨ। ਔਰ ਇਹ ਅਲਟੀਮੇਟਲੀ ਕਿਵੇਂ ਮਹਾਰਾਣੀ ਸਾਹਿਬ ਕੌਰ ਪਟਿਆਲੇ ਵਾਲੀ ਬੀਬੀ ਨੇ, ਭਾਵੇਂ ਇਹਨਾਂ ਦਾ ਗਦਾਰੀਆਂ ਦਾ ਇਤਿਹਾਸ ਵੀ ਬੜਾ ਵੱਡਾ ਹੈ, ਇਹਨਾਂ ਦੇ ਉਹ ਉਹਦੇ ਤੋਂ ਸ਼ੁਰੂ ਕਰਕੇ ਬਾਬਾ ਆਲਾ ਤੋਂ ਇਹ ਅਮਰਿੰਦਰ ਤੱਕ, ਪਰ ਚਲੋ ਜਿਹੜੀ ਪੋਜ਼ਿਟਿਵ ਗੱਲ ਹੈ ਕਿਸੇ ਦੀ ਕਿ ਇਹ ਬੀਬੀ ਸਾਹਿਬ ਕੌਰ ਨੇ ਜਿਹੜਾ ਇਹਨਾਂ ਨੂੰ ਡਿਫੀਟ ਕੀਤਾ। ਸੋ ਅੱਜ ਵੀ ਚੈਲੰਜਸ ਮਲਟੀਪਲ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਹਕੂਮਤ ਮੁਗਲਾਂ ਤੋਂ ਵੱਧ ਜ਼ਾਲਮ ਹੈ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਇਹਨਾਂ ਦਾ ਕੰਬੀਨੇਸ਼ਨ ਹੈ ਦੋਨਾਂ ਦਾ। ਪਰ ਸਾਡਾ ਭਰੋਸਾ, ਸਾਡਾ ਵਿਸ਼ਵਾਸ ਗੁਰੂ ਦੇ ਉੱਤੇ ਅਟੱਲ ਹੋਣਾ ਚਾਹੀਦਾ। ਇਹ ਗੱਲ ਬਿਲਕੁਲ, ਔਰ ਮੈਨੂੰ ਯਾਦ ਹੈ ਅਕਸਰ ਸਰ ਕਪੂਰ ਸਿੰਘ ਜਿਹੜੇ ਆਪਣੀ ਓਲਡ ਏਜ ਵੇਲੇ ਆਪਣੇ ਭਰਾ ਦੇ ਕੋਲ ਜਗਰਾਵਾਂ ਤੋਂ ਨੁੱਕਰ ਦੇ ਉੱਤੇ 3 ਜਾਮਨ ਉਹਨਾਂ ਦੇ ਘਰ ਦੇ ਬਾਹਰ ਲਿਖਿਆ ਹੁੰਦਾ ਸੀ, ਬਹੁਤ ਉਦਾਸ ਹੋ ਜਾਂਦਾ ਸੀ ਕਈ ਵਾਰ ਗੱਲ ਕਰਦੇ ਹਾਂ, ਖਾਸ ਤੌਰ 'ਤੇ ਜੂਨ 84 ਤੋਂ ਬਾਅਦ। ਪਰ ਫਿਰ ਉਹਨਾਂ ਨੇ ਵਿਰਾਗਿਆ ਹੋਇਆ ਵੀ ਕਹਿਣਾ ਵੀ ਨਹੀਂ, ਇਵੇਂ ਨਹੀਂ ਹੈ। 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ, ਪਰ ਅਸੀਂ ਮੌਕੇ ਗਵਾਏ ਨੇ 47 ਦੇ ਦੌਰ ਦੇ, ਕਿਉਂਕਿ ਉਹ ਖੁਦ ਟੈਸਟੀਮਨੀ ਸਨ। ਸਾਚੀ ਸਾਖੀ 'ਚ ਉਹਨਾਂ ਨੇ 6 ਅੱਡ-ਅੱਡ ਮੌਕਿਆਂ ਦਾ ਜ਼ਿਕਰ ਕੀਤਾ ਹੈ ਜਿੱਥੇ ਕਿ ਸਾਡਾ ਆਪਣਾ ਹੋਮਲੈਂਡ ਦਾ ਕਾਨਸੈਪਟ ਆਰਟੀਕੂਲੇਟ ਤੁਹਾਨੂੰ ਕਰਨਾ ਪੈਂਦਾ ਹੈ। ਓਪਰਚੁਨਿਟੀਜ਼ ਹੀ ਹੁੰਦੀਆਂ ਨੇ, ਗ੍ਰੈਬ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਕੋਈ ਟਰੇ 'ਚ ਰੱਖ ਕੇ ਮੁਹੰਮਦ ਅਲੀ ਜਿਨ੍ਹਾਂ ਨੂੰ ਨਹੀਂ ਅੰਗਰੇਜ਼ਾਂ ਨੇ ਦਿੱਤਾ ਹੈ, ਹੀ ਡਰੂ ਪਾਕਿਸਤਾਨ ਆਊਟ ਆਫ ਦਾ ਜੌਜ਼ ਆਫ ਬ੍ਰਿਟਿਸ਼ਰਸ ਐਂਡ ਕਾਂਗਰਸ ਲੀਡਰਸ। ਉਹ ਤੁਹਾਡੀ
ਆਰਟੀਕੂਲੇਸ਼ਨ ਹੁੰਦੀ ਹੈ ਵੀ ਇੱਕ ਤੋਂ ਬਾਅਦ ਇੱਕ। ਅੱਜ ਵੀ ਜਦੋਂ ਅਸੀਂ ਸੋਲਿਊਸ਼ਨਸ ਦੀ ਗੱਲ ਕਰਦੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ, ਇੱਕ ਤਾਂ ਹਰ ਇੱਕ ਨੂੰ, ਇੱਕ ਪਾਸੇ ਅਸੀਂ ਜਦੋਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹ ਜਦੋਂ ਮਿਲ ਕੇ ਵਿਛੜਦੇ ਸਨ ਯੌਮੇ ਉਸ ਦਿਨ ਨੂੰ ਵੀ, ਔਰ ਵੈਸੇ ਵੀ ਤਾਂ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਔਰ ਜਦੋਂ ਵੀ ਜਿਹੜਾ ਯਹੂਦੀ ਜੋੜਾ ਵਿਆਹ ਦੀਆਂ ਰਸਮਾਂ ਵੇਲੇ ਬੈਠਦਾ ਸੀ ਔਰ ਉਹ ਉਸ ਵੇਲੇ ਕਹਿੰਦਾ ਸੀ ਇਹ ਫਲਸਤੀਨ ਫਲਾਂ ਫੁੱਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਹੁਣ ਜਿਹੜੇ ਸਾਡੇ ਅਰਦਾਸ ਦੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਇਹ ਅਲਫਾਜ਼ ਨੇ, ਇਨਫੈਕਟ ਇਹ ਸਾਡੇ ਮੀਰੀ ਪੀਰੀ ਸ੍ਰੀ ਅੰਮ੍ਰਿਤਸਰ ਅਕਾਲ ਤਖਤ ਹਰਿਮੰਦਰ ਸਾਹਿਬ, ਇਹ ਸਾਡਾ ਅੰਮ੍ਰਿਤਸਰ ਸਾਡੀ ਉਸ ਫਰੀਡਮ ਦਾ ਐਮਬੋਡੀਮੈਂਟ ਹੈ। ਹਰਿਮੰਦਰ ਸਾਹਿਬ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਉਸ ਵੇਲੇ ਦੇ ਦਿੱਲੀ ਤਖਤ ਤੋਂ ਠੀਕ 2 ਫੁੱਟ ਉੱਚਾ ਅਕਾਲ ਤਖਤ ਬਣਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਹਿਲਾ ਹੁਕਮਨਾਮਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਅੱਜ ਜਿਹੜੇ ਸਿੱਖ ਧਰਮ ਨੂੰ ਸਿਰਫ ਇੱਕ ਪੈਸੀਫਿਸਟ ਬਣਾ ਕੇ ਤੇ ਸਭ ਦਾ ਭਲਾ ਤੇ ਲੁਕਾਈ ਦਾ ਭਲਾ ਤੇ ਉਹ ਸਾਰੇ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਪਹਿਲਾਂ ਇਹ ਮੰਗਿਆ ਹੋਇਆ ਅਕਾਲ ਪੁਰਖ ਤੋਂ ਕਿ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਅਸੀਂ ਦਾਤਾਰ ਮੰਨਦੇ ਹਾਂ ਪੰਥ ਦੇ, ਪਰ ਇਹ ਵੀ ਅਸੀਂ ਅਕਾਲ ਪੁਰਖ ਤੋਂ ਹੀ ਮੰਗਦੇ ਹਾਂ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਇਹ ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਉੱਥੇ ਤੇਰੀ ਪ੍ਰੋਟੈਕਸ਼ਨ ਹੋਏ, ਰੱਛਿਆ ਹੋਏ, ਰਿਆਇਤ ਹੋਏ, ਕੰਸੈਸ਼ਨ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਦੇਗ ਤੇਗ ਫਤਿਹ। ਬਿਰਧ ਕੀ ਪੈਚ, ਬਿਰਧ ਵਰਿੱਧਾ ਲਫ਼ਜ਼ ਸੰਸਕ੍ਰਿਤ ਦਾ ਹੈ, ਉਹਦੇ 'ਚੋਂ ਆਇਆ ਜਿਹਦੇ 'ਚ ਕਿ ਆਪਣੇ ਔਨਰਸ ਦੀ ਲਾਜ ਰੱਖਣਾ। ਹੁਣ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਅਕਾਲ ਪੁਰਖ ਇਹ ਤੇਰਾ ਖਾਲਸਾ, ਇਸ ਬਿਰਧ ਦੀ ਪੈਜ ਰੱਖਣੀ। ਪੰਥ ਕੀ ਜੀਤ, ਆਲਵੇਜ਼ ਵਿਕਟਰੀ ਟੂ ਦਾ ਪੰਥ। ਖਾਲਸਾ ਜੀ ਕੇ ਬੋਲ ਬਾਲੇ, ਬੋਲ ਬਾਲਾ ਲਫ਼ਜ਼ ਫਾਰਸੀ ਦਾ ਹੈ, ਬਾਲੇ ਦਾ ਮਤਲਬ ਹੁੰਦਾ ਹੈ ਉੱਚਾ। ਈਵਨ ਅੱਜ ਵੀ ਖੈਬਰ ਪਖਤੂਨਖਵਾ ਜਿਹੜੇ ਕਿਲ੍ਹੇ ਹਰੀ ਸਿੰਘ ਨਲੂਏ ਬਾਲਾਕੋਟ ਉੱਚੀ ਥਾਂ 'ਤੇ ਬਣਿਆ, ਉਹਨੂੰ ਕਿਲ੍ਹਾ ਕਹਿੰਦੇ ਨੇ। ਖਾਲਸਾ ਜੀ ਕੇ ਬੋਲ ਬਾਲੇ, ਖਾਲਸੇ ਦਾ ਬੋਲ ਉੱਚਾ, ਜਿਸ ਨੂੰ ਸਰ ਕਪੂਰ ਸਿੰਘ ਟਰਾਂਸਲੇਟ ਕਰਦੇ ਨੇ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਅੱਜ ਜਦੋਂ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ, ਵੀ ਨਾਟ ਆਸਕਿੰਗ ਫॉर ਦਾ ਮੂਨ, ਇਹ ਬੇਸਿਕ ਹੱਕ ਹੈ, UN ਚਾਰਟਰ ਦੇ ਵਿੱਚ ਦਿੱਤਾ ਹੋਇਆ ਹੈ, ਜਨੀਵਾ ਕਨਵੈਨਸ਼ਨ 'ਚ ਹੈ, ਪ੍ਰੋਟੋਕੋਲ 'ਚ ਹੈ, ਇਹਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। 50 ਦੇਸ਼ਾਂ ਤੋਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਸ਼ੁਰੂ ਹੋਈ ਸੀ, ਉਦੋਂ UNO ਕਹਿੰਦਾ ਸੀ, ਹੁਣ ਉਹ ਡਰੋਪ ਕਰ ਦਿੱਤਾ ਹੈ। ਅੱਜ 193 ਮੁਲਕ ਨੇ, ਜਿਸ ਕੈਨੇਡਾ 'ਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਤੁਹਾਡੇ ਮੁਲਕ ਨੇ 2 ਵਾਰ ਕਿਊਬੈਕ ਸੂਬੇ ਵਾਲਿਆਂ ਨੂੰ 1980 'ਚ 1995 'ਚ ਰੈਫਰੈਂਡਮ ਰਾਹੀਂ ਹੱਕ ਦਿੱਤਾ ਹੈ ਕਿ ਭਾਈ ਨਾਲ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ। ਇਸੇ ਤਰ੍ਹਾਂ ਸਾਊਥ ਸੁਡਾਨ ਮੁਲਕ ਬਣਿਆ, ਈਸਟ ਤੈਮੂਰ, 18,000 ਤੋਂ ਜ਼ਿਆਦਾ ਆਈਲੈਂਡ ਨੇ ਇੰਡੋਨੇਸ਼ੀਆ ਦੇ, ਇਹ ਕ੍ਰਿਸਚੀਅਨ ਮੈਜੋਰਿਟੀ, ਇਹ ਬਣਿਆ ਉਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ। ਸੋ ਜਦੋਂ ਅਸੀਂ ਆਪਣੇ, ਇੱਕ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10-20 ਸਾਲ ਖੱਜਲ ਖਰਾਬੀਆਂ ਸਿੰਪਟਮਸ ਨਾਲ ਸਾਡੇ ਲੋਕ ਉੱਥੇ ਜੂਝ ਰਹੇ ਨੇ। ਜਦੋਂ ਕੋਈ ਧੱਕਾ ਹੁੰਦਾ ਇੱਕਦਮ ਖੜੇ ਵੀ ਹੋ ਜਾਂਦੇ ਨੇ, ਕਿਉਂਕਿ ਉਹ ਗੁਰੂ ਸਾਹਿਬਾਨ ਦੀ ਪ੍ਰੋਗਰਾਮਿੰਗ ਹੈ। ਇਹ ਮੀਰੀ ਪੀਰੀ ਪਾਤਸ਼ਾਹਤ ਦੀ ਜਿਹੜੀ ਹੈ, ਸਿੱਖਾਂ ਦੇ ਵਿੱਚ 10 ਗੁਰੂ ਸਾਹਿਬਾਨ ਨੇ ਜਿਹੜੀ ਆ ਉਹ ਪ੍ਰੋਗਰਾਮਿੰਗ ਕੀਤੀ ਹੋਈ ਹੈ। ਇਹ ਮਹਿਜ਼ ਸਾਡਾ ਇੱਕ ਅੱਡ ਮਜ਼ਹਬ ਹੀ ਨਹੀਂ ਹੈ, ਇਸ ਗੱਲ ਦਾ ਵੀ ਧਿਆਨ ਰਹੇ, ਸਾਡੀ ਸਿਵਲਾਈਜੇਸ਼ਨ ਹੈ, ਸਿੱਖ ਤਹਿਜ਼ੀਬ ਹੈ। ਸਾਨੂੰ ਬੋਲੀ ਦਿੱਤੀ, ਸਾਨੂੰ ਮੁਕਾਮ ਦਿੱਤਾ, ਸਾਨੂੰ ਇੰਸਟੀਟਿਊਸ਼ਨਸ ਦਿੱਤੀਆਂ, ਸਭ ਤੋਂ ਬਾਅਦ ਅਲਟੀਮੇਟਲੀ ਗਾਤਰੇ ਕਿਰਪਾਨ ਪਾਈ। ਤੇ ਸੰਤ ਭਿੰਡਰਾਂ ਵਾਲੇ ਕਿਰਪਾਨ ਲਫ਼ਜ਼ ਦੇ ਅਰਥ ਕਰਦੇ ਸਨ ਕਿਰਪਾ ਤੇ ਆਨ। ਕਿਰਪਾ ਬਲੈਸਿੰਗ ਹੈ, ਬਖਸ਼ਿਸ਼ ਹੈ, ਇਹ ਔਰੰਗਜ਼ੇਬੀ ਤਲਵਾਰ ਨਹੀਂ ਹੈ। ਅੱਜ ਹੀ ਕੀਰਤਨੀ ਸਿੰਘ ਜਿਨ੍ਹਾਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ, ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ। ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਐਮਪਾਇਰ ਬਣੇ ਤਲਵਾਰ ਦੇ ਨਾਲ ਬਣੇ, ਤੇ ਐਂਡ ਉਦੋਂ ਹੋਏ ਜਦੋਂ ਨਾਚ ਗਾਣੇ 'ਚ ਪੈ ਗਏ, ਜਿਹੜਾ ਉਹਦੇ ਸਤਾਰ ਔਰ ਦੂਜੇ ਤੀਜੇ ਸਾਜ਼ਾਂ ਦੇ ਵਿੱਚ ਪੈ ਗਏ। ਪਰ ਇਹ ਸਾਡਾ ਯੂਨੀਕ ਮਜ਼ਹਬ ਹੈ ਜਿਹੜਾ ਰਬਾਬ ਤੋਂ ਸ਼ੁਰੂ ਹੋਇਆ ਤੇ ਨਗਾਰੇ ਤੇ ਆਇਆ। ਰਬਾਬ ਤੋਂ ਨਗਾਰੇ ਤੱਕ ਦਾ ਇਹ ਸਫ਼ਰ ਹੈ, ਔਰ ਇਹ ਇਸੇ ਲਈ ਹੈ ਕਿ ਕਿਰਪਾਨ ਫੜਨ ਦਾ ਹੱਕ ਜਿਹੜੇ ਪੋਟੇ ਜਿਨ੍ਹਾਂ ਨੇ ਸੁਰਾਂ ਦੇ ਉੱਤੇ ਉਂਗਲ ਰੱਖ ਕੇ
बाबे की बाणी नहीं गाई हुई, उस अकाल पुरख की सिफत सलाह नहीं की हुई, उन्होंने तलवार चुकनी। इसलिए साडी किरपान है, असी तलवार लफज नहीं कहते। किरपा ते आन, आन अणख नूं कहंदे ने, गैरत नूं कहंदे ने, ह्यूमन राइट्स नूं कहंदे ने, डिगनिटी नूं कहंदे ने, आज़ादी नूं कहंदे ने। ये साडा मुढ़ला हक है। और जिथे मैं एक बार फिर समूचे प्रबंधकां नूं, ये सौखा काम नहीं हुंदा, हर निक्की निक्की डिटेल हर एक नाल कई वारी कम्यूनीकेशन, और तुसी भी जिवें भरवां द्वारा दिता है, अजकल तो सोशल मीडिया ने अटैंशन स्पैन ही खत्म कर दिता है। ऑक्सफोर्ड वालियां ने सगों सोशल मीडिया यूज़ वालियां ने एक टर्म नवीं डिक्शनरी च पाई है, ब्रेन रॉट। हुण वो ब्रेन रॉट इस लैवल का है भी किसी दे नाल सामने बैठ के तुसी एक अद्धा मिनट भी गल कर रहे हो तो अखां चुरा रहा हुंदा है, तुहानूं पता नहीं लग रहा हुंदा भी कोई सिंक इन भी हो रहा कि नहीं, पर तुसी डटे बैठे हो। महाराज चढ़दी कला देण इवें ही जिहड़ा तुहाडा आपसी टुगैदरनैस दे नाल। और मैं इसे पॉजिटिव नोट के उत्ते ठीक है कि मुश्किलां ने, पर वो गालिब दा एक कोट है कि मुश्किलें सिर पर इतनी पड़ी कि असां हो गए। मुल भी हीरियां दा हुंदा है। खालसा बेशक अपनी आबादी असी देखीए, अदरवाइज देखीए किन्नियां डिवीजनस, किन्नियां उन्होंने जिहड़े ने डिवाइसिव फोर्सिस ने, लेकिन इहदे बावजूद जिथे प्लैनेट के उत्ते सूरज दीयां पहलियां किरणां पैंदियां ने, आस्ट्रेलिया न्यूजीलैंड, उत्थे भी साडे केसरी परचम खालसाई झंडे झूलते हैं। जिथे प्लैनेट के उत्ते सूरज डुबदा है, सरी वैनकूवर सिएटल, इत्थे भी साडे झंडे झूलते हैं। गल ये नहीं है कि बई इन्ने चैलेंजिस के बावजूद जिहड़ा वो साडा खालिस्तान क्यों नहीं बनया जी, 40 साल हो गए, इन्ना हो गया। गल ये है कि क्या बात है कि हस्ती मिटती नहीं हमारी। जो करिश्मा देखना है वो ये है कि इहदे बावजूद सिख सॉफ्ट पावर बन के दुनिया च उभरे ने। कोविड-19 आया, लोग घरां च ताड़े हुए सी, सिख बाहर निकल के अपनियां जानां ते खेड रहे सी। किन्ने दिल्ली तो लैके दुनिया का किहड़ा कोना है जिहदे च सिखां ने बाहर निकल के समुची इंसानियत नूं नहीं दस्सिया कि इंसानियत की सेवा की हुंदी है। ये ठीक है, 2 लफज अंग्रेजी दे ने, मैं कंक्लूड करा। एक सैल्फ एनालिसिस है, एक सैल्फ कंडैमनेशन। सैल्फ एनालिसिस आपा पड़चोल है। आपा पड़चोल बड़ी जरूरी होंगी है। बैठ के छोटे छोटे ग्रुपां च सही आपस देखिए कि की चैलेंजेस ने, उहदे लई की करना बनता है, किवें किवें विਉਂਤਬੱਧੀ की होए। जिवें भाई गुरदास जी के अल्फाज ने, किस उद्यम ते राज मिले, शत्रु ते सब होवे मीता। वो की उद्यम किया जाए, की यतन किया जाए, की विਉਂਤਬੱਧੀ होए, की स्ट्रैटजी होए कि पोलीटिकल पावर मिले। जो पोलीटिकल पावर आ जाती है, जिहदी कोठी विच दाणे उहदे कमले भी सियाणे, फिर दुश्मन भी मित्र बन जाता है। तो दूसरा ये जिहड़ी सैल्फ कंडैमनेशन आपां ने खेदी, असी ये भी नहीं, असी ये भी नहीं, असी ये तुहानूं जिहड़ा वो दिलगीरी च लै जाती है, उदासी च लै जाती है, ढैंदी कला च लै जाती। ढैंदी कला लफज कोई सिख का लफज नहीं है। असी हमेशा चढ़दी कला च रहना। असी एक बतौरे सिख गुरु अगे यही अरदास करके यही मंगना है कि सतगुरु अपनी सेवा का सानू बल बख्शो। जिहड़ा जिहड़ा जिथे जिथे भी है, अल्टीमेटली असी आनंदपुर सिटी ऑफ ब्लिस उस 10वें पिता नूं रिझा रहे हैं। भाई नंद लाल की कलम चल रही है, भाई कन्हैया की पानी की मश्क, सज्जन ते दुश्मन सब नूं पानी पिया रहे है। तो भाई बचित्र सिंह का नागड़ी बरछा मस्त अन्ने ताकत वाले उन्होंने हाथियों के तवे फे के आनंदपुर का वो मैसेज दे रहे हैं कि खालसे ने ये गुलामी के सारे जिन्हें मर्जी तवे बन लैन, असी ये सारे संगल कट्टने ने। सारे ही अपने प्रीतम नूं रुझा रहे हैं। इन्हां लफ्ज़ां नाल किसी भी भुल चुक लई मुआफ़ी। पुरातन सिंघां दा विश्वास जो साडे अजोके संघर्ष के 1.5 लाख तो ज़्यादा शहीद सिंघां सिंघणियां दा विश्वास है, जिहड़े जेलों के अंदर बंद भाई जगतार सिंह हवारा और दूसरे सिंह जिहड़े पैरां च बेड़ियां ने, हत्थां च हथकड़ियां ने, पर जज के सामने आउंदे खालिस्तान जिंदाबाद गूंजदा है। यही फेत कि दिल्ली तख्त पर बहेगी आप गुरु की फौज, छतर चुलेंगे शीस पर, बड़ी करेगी मौज। वाहिगुरू जी का खालसा, वाहिगुरू जी की फतेह।